ਅਸੀਂ ਤਾਂ ਇਸ ਵੇਲੇ ਸਾਡੀ ਕੌਮ ਦੀ ਜਵਾਨੀ ਕੀ ਕਰਦੀ, ਕੀ ਸੋਚਦੀ ਹੋਣੀ ਚਾਹੀਦੀ ਹੈ, ਜੇ ਉਸ ਪਾਸੇ ਨੂੰ ਧਿਆਨ ਮਾਰੀਏ ਤਾਂ ਇਹ ਗੱਲ ਜੋ ਅਸੀਂ ਦਿਖਾ ਰਹੇ ਹਾਂ ਦੁਨੀਆ ਦੇ ਸਾਹਮਣੇ, ਦੁਨੀਆ ਤੇ ਇਹ ਸਮਝੂਗੀ ਕਿ ਇਹਨਾਂ ਨੂੰ ਤਾਂ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈਗੀ ਕਿ ਜੂਨ 84 ਚ ਕੀ ਹੋਇਆ ਜਾਂ ਨਵੰਬਰ 84 ਚ ਕੀ ਹੋਇਆ। ਇਹ ਕਿਹੋ ਜਿਹੀ ਕੌਮ ਆ ਜਿਸ ਦੇ ਨੌਜਵਾਨ ਬੱਚੇ ਬੱਚੀਆਂ ਦਾ ਬਹੁਤਾ ਵੱਡਾ ਹਿੱਸਾ ਜਿਹੜਾ ਹੈ ਉਹ ਖਾਓ ਪੀਓ ਐਸ਼ ਕਰੋ ਮਿੱਤਰੋ, ਇਸ ਤਰ੍ਹਾਂ ਦੀ ਸੋਚ ਰੱਖਣ ਲੱਗ। ਇਹ ਕਿੱਦਾਂ ਦੇ ਲੋਕ ਨੇ ਜਿਨ੍ਹਾਂ ਬਾਰੇ ਇੱਕ ਪਾਸੇ ਅਸੀਂ ਸੁਣ ਰਹੇ ਹਾਂ ਕਿ ਇਹਨਾਂ ਨੂੰ ਇੰਡੀਆ ਦੇ ਵਿੱਚ ਇਹਨਾਂ ਦਾ ਧਰਮ, ਬੋਲੀ, ਸੱਭਿਆਚਾਰ, ਦੂਜੇ ਪਾਸੇ ਇਹ ਆਪ ਸਾਰਾ ਕੁਝ ਕਰਦੇ। ਉਹ ਸਾਰਾ ਕੁਝ ਜਿਹੜਾ ਇਹਨਾਂ ਦਾ ਧਰਮ ਮਨਾ ਕਰਦਾ, ਜਿਹੜਾ ਕੁਝ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ, ਉਹ ਇਹ ਸਾਰਾ ਕੁਝ ਕਰਦੇ। ਤੇ ਜਦੋਂ ਅਸੀਂ ਅੱਧ ਨੰਗੇ ਹੋ ਕੇ ਜਾਂ ਦੂਰੇ ਅਰਥਾਂ ਵਾਲੀਆਂ ਵੀਡੀਓਜ਼ ਪਾ ਕੇ, ਸਾਨੂੰ ਕਿਹਨੇ ਉਦੋਂ AK-47 ਸਾਡੀ ਧੌਣ ਤੇ ਕਿਹਨੇ ਤਲਵਾਰ ਰੱਖੀ ਹੁੰਦੀ ਆ ਵੀ ਇਹ ਭੈੜੀ ਹਰਕਤ ਕਰਕੇ ਵੀਡੀਓ ਪਾਓ। ਪਿਛਲੀ ਪੀੜ੍ਹੀ ਨੇ ਜਿਸ ਤਰੀਕੇ ਨਾਲ ਸਖਤ ਹੱਡ ਭੰਨਵੀਆਂ ਕਮਾਈਆਂ ਕਰ ਕਰਕੇ ਉਹਨਾਂ ਸੂਬਿਆਂ, ਉਹਨਾਂ ਮੁਲਕਾਂ, ਉਹਨਾਂ ਥਾਵਾਂ ਦੇ ਉੱਤੇ ਇੱਕ ਕਿਰਦਾਰ ਦੀ ਮਿਸਾਲ ਪੇਸ਼ ਕੀਤੀ, ਅੱਜ ਦੀ ਜਵਾਨੀ ਜਿਹੜੀ ਆ ਉਸ ਚੀਜ਼ ਤੋਂ ਉਹਨਾਂ ਨੂੰ ਚੇਤੇ ਕਰਾਉਣ ਦੀ ਲੋੜ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਆ ਵੀ ਕੌਮਾਂ ਜਿਹੜੀਆਂ ਨੇ ਉਹ ਤਲਵਾਰ ਦੇ ਜ਼ੋਰ ਨਾਲ ਬਹੁਤ ਵਾਰੀ ਕੌਮਾਂ ਵੱਧਦੀਆਂ ਨੇ, ਤੇ ਜਦੋਂ ਸ਼ਰਾਬ ਸ਼ਬਾਬ ਕਬਾਬ ਦੇ ਗਦੀ ਗਿੜ ਚ ਪੈ ਜਾਣ ਉਦੋਂ ਕੌਮਾਂ ਡੁੱਬ ਜਾਂਦੀਆਂ ਨੇ। ਅਣਖ ਗੈਰਤ ਜਿਹੜੀ ਕੌਮਾਂ ਚੋਂ ਮੁੱਕ ਜਾਵੇ, ਉਹ ਕੌਮਾਂ ਜਿਹੜੀਆਂ ਨੇ ਉਹ ਗਲਤ ਹਰਫ, ਗਲਤ ਸ਼ਬਦ ਵਾਂਗੂ ਦੁਨੀਆ ਤੋਂ ਮਿਟ ਜਾਂਦੀਆਂ ਨੇ। ਆਪਾਂ ਸਾਰੇ ਮਿਲਾਨ ਕੁੰਦਰਾ ਦੇ ਬੋਲ ਪੜ੍ਹਦੇ ਰਹਿੰਦੇ ਹਾਂ, ਸਾਂਝੇ ਕਰਦੇ ਰਹਿੰਦੇ ਹਾਂ ਕਿ ਜਿਹੜੀ ਕੌਮ ਨੂੰ ਮਾਰਨਾ ਹੋਵੇ ਉਹਦੀ ਬੋਲੀ, ਉਹਦਾ ਧਰਮ, ਉਹਦਾ ਸੱਭਿਆਚਾਰ, ਉਹਦੀ ਥਾਂ ਦੇ ਉੱਤੇ ਨਵੀਆਂ ਚੀਜ਼ਾਂ ਲਿਖਾ ਦਿਓ, ਉਹਦਾ ਸਾਰਾ ਜਿਹੜਾ ਪਹਿਲੋਂ ਵਾਲਾ ਉਹ ਬਦਲ ਦਿਓ, ਤੇ ਫਿਰ ਹੌਲੀ ਹੌਲੀ ਉਹ ਕੌਮ ਭੁੱਲ ਜਾਂਦੀ ਹੈ ਕਿ ਅਸੀਂ ਕੀ ਹੁੰਦੇ ਸੀ। ਇਹੋ ਜਿਹੀਆਂ ਬੜੀਆਂ ਗੱਲਾਂ ਬਾਤਾਂ ਆਲੇ ਦੁਆਲੇ ਚੱਲਦੀਆਂ ਰਹਿੰਦੀਆਂ ਨੇਗੀਆਂ। ਤੇ ਅੱਜ ਇਸ ਵਿਸ਼ੇ ਉੱਤੇ ਗੱਲ ਤਾਂ ਛੇੜਨੀ ਪਈ ਕਿ ਇੱਕ ਬਿਲਕੁਲ ਨਿੱਕੀ ਜਿਹੀ ਬੱਚੀ ਹੈ ਜਿਹੜੀ, ਜਿਹਨੂੰ ਸ਼ਾਇਦ ਉਹਨਾਂ ਗਾਣੇ ਦੇ ਸ਼ਬਦਾਂ ਦੇ ਅਰਥ ਵੀ ਨਾ ਪਤਾ ਹੋਣ, ਉਹਦੇ ਉੱਤੇ ਉਹਦਾ ਡਾਂਸ ਹੋ ਰਿਹਾ, ਨੱਚ ਰਹੀ ਆ ਕੁੜੀ, ਹਾਵ ਭਾਵ ਜਿਹੜੇ ਨੇ ਉਹਦੇ ਬਿਲਕੁਲ ਜਿਹੜੇ ਆ ਉਹ ਗੀਤ ਦੇ ਵਾਂਗ ਹੀ, ਗਾਣਿਆਂ ਦੇ ਵਾਂਗ ਹੀ ਉਹਦੇ ਤੇ ਪੂਰੀ ਕਾਪੀ ਉਹ ਬੱਚੀ ਕਰ ਰਹੀ ਸੀ। ਉਸ ਬੱਚੀ ਨੂੰ ਇਹ ਵੀ ਨਹੀਂ ਪਤਾ ਕਿ ਜਿਹੜੇ ਮੈਂ ਬੋਲ ਰਹੀ ਹਾਂ ਇਹ ਕੀ ਅਰਥ ਰੱਖਦੇ ਆ, ਪਰ ਉਹਦੇ ਮਾਪਿਆਂ ਨੂੰ, ਉਹਦੇ ਪਰਿਵਾਰ ਨੂੰ ਇਸ ਗੱਲ ਦਾ ਜ਼ਰੂਰ ਪਤਾ ਕਿ ਇਹ ਜਿਹੜੇ ਬੋਲ ਨੇ ਇਹ ਸਾਊ ਸੁਘੜ ਸਿਆਣੇ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਬੋਲ ਨਹੀਂ ਹੁੰਦੇ। ਪਰ ਸਾਡਾ ਹਾਲ ਇਹ ਆ ਕਿ ਇਸ ਵੇਲੇ ਸਾਡੇ ਭਾਈਚਾਰੇ ਦੀਆਂ ਬਹੁਤ ਸਾਰੀਆਂ ਬੱਚੀਆਂ, ਬਹੁਤ ਸਾਰੀਆਂ ਫੈਮਲੀਜ਼, ਪਰਿਵਾਰ ਜਾਣੀ ਕਿ ਮੀਆਂ ਬੀਬੀ ਦੀ ਸਹਿਮਤੀ ਨਾਲ ਇਹੋ ਜਿਹੀਆਂ ਵੀਡੀਓਜ਼ ਬਣ ਕੇ ਦੁਨੀਆ 'ਚ ਆ ਰਹੀਆਂ ਨੇ, ਜਿਨ੍ਹਾਂ ਦੇ ਮਗਰ ਦੂਹਰੇ ਅਰਥਾਂ ਵਾਲੇ ਜਾਂ ਭੈੜੇ ਤੇ ਭੱਦੇ ਜਿਹੜੇ ਅਰਥ ਨਿਕਲਦੇ ਹੁਣ ਗੱਲਾਂ ਦੇ, ਦੋ ਅਰਥੀ ਜਿਹਨਾਂ ਨੂੰ ਡਾਇਲੌਗ ਕਹਿ ਦਿੰਦੇ ਆ, ਉਹ ਵੀ ਆਮ ਹੁੰਦੇ ਜਾ ਰਹੇ। ਹੁਣ ਇੱਕ ਪਾਸੇ ਸਾਡੀ ਕੌਮ ਦਾ ਇਤਿਹਾਸ ਜਿਹੜਾ ਹੈ ਉਹਦੇ ਵਿੱਚ ਹੈ ਕਿ ਅਸੀਂ ਅਣਖ ਗੈਰਤ ਵਾਲੇ ਹਾਂ, ਅਸੀਂ ਮਨੁੱਖਤਾ ਦੇ ਸੇਵਾਦਾਰ ਹਾਂ, ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ, ਅਸੀਂ ਚੜ੍ਹਦੀ ਕਲਾ ਦੇ ਵਿੱਚ ਪੰਥ, ਪੰਜਾਬ, ਦੁਨੀਆ ਸਾਰਾ ਕੁਝ ਆਪਦੀ ਥਾਂ ਤੇ ਹੈ। ਅਸੀਂ ਇਹ ਵੀ ਨਹੀਂ ਕਹਿੰਦੇ ਹੈਗੇ ਕਿ ਗੀਤ ਸੰਗੀਤ ਸਾਡੀ ਜ਼ਿੰਦਗੀ ਦਾ ਕੋਈ ਹਿੱਸਾ ਹੀ ਨਹੀਂ ਹੈਗੇ। ਅਸੀਂ ਇਹ ਵੀ ਨਹੀਂ ਕਹਿੰਦੇ ਹੈਗੇ ਕਿ ਬਈ ਹਾਸਾ ਮਜ਼ਾਕ ਕਰ ਲੈਣਾ ਜਾਂ ਇਸ ਤਰ੍ਹਾਂ ਕੋਈ ਗੱਲ ਵੀ ਇਹ ਕੋਈ ਮਾੜੀ ਗੱਲ ਹੈ। ਪਰ ਹਰ ਬੰਦੇ ਦਾ ਜਾਂ ਹਰ ਕੌਮ ਦਾ ਇੱਕ ਅਖਲਾਕ, ਇੱਕ ਕਿਰਦਾਰ ਹੁੰਦਾ। ਸਾਡਾ ਜਿਹੜਾ ਇਤਿਹਾਸ ਆ ਉਹਦੇ ਵਿੱਚ ਸਾਡੇ ਕਿਰਦਾਰ ਦੀਆਂ ਗੱਲਾਂ ਬੜੀਆਂ ਨੇ। ਸਾਨੂੰ ਇੱਕ ਗੁਲਬਾਨੋ ਵਾਲੀ ਕਹਾਣੀ ਜਿਹੜੀ ਸਾਡੇ ਜਥੇਦਾਰ ਸਰਦਾਰ ਹਰੀ ਸਿੰਘ ਨਲੂਆ ਨਾਲ ਜੁੜਦੀ ਹੈ ਕਿ ਜਦੋਂ ਉਹਦੇ ਕੋਲ ਇੱਕ ਹਸੀਨ ਨੌਜਵਾਨ ਜਿਹੜੀ ਔਰਤ ਸੀਗੀ, ਅਫਗਾਨਿਸਤਾਨ ਵਾਲੇ ਪਾਸੇ ਦੀ ਉਹ ਦਾਸਤਾਨ ਦੱਸੀ ਜਾਂਦੀ ਹੈ, ਤੇ ਉਹਨੇ ਉਹਨੂੰ ਵਰਗਲਾਉਣਾ ਚਾਹਿਆ ਤਾਂ ਹਰੀ ਸਿੰਘ ਨਲੂਆ ਪੂਰੀ ਕੌਮ ਦੇ, ਸਰਦਾਰ ਹਰੀ ਸਿੰਘ ਨਲੂਏ ਨੇ ਪੂਰੀ ਕੌਮ ਦੇ ਅਖਲਾਕ ਦੀ, ਕਿਰਦਾਰ ਦੀ ਉੱਥੇ ਪੇਸ਼ਕਾਰੀ ਕਰਦਿਆਂ ਹੋਇਆਂ ਉਸ ਔਰਤ ਨੂੰ ਮਾਂ ਦਾ ਦਰਜਾ ਦੇ ਦਿੱਤਾ। ਸਾਡੇ ਇਸ ਧਰਤੀ ਦੇ ਉੱਤੇ ਸਾਡੇ ਉੱਚ ਅਖਲਾਕ ਦੀਆਂ
ਕੁਝ ਕਿਰਦਾਰ ਦੀਆਂ ਜਿਹੜੀਆਂ ਕਥਾ ਕਹਾਣੀਆਂ ਫੈਲੀਆਂ ਹੋਈਆਂ ਨੇ, ਅੱਜ ਸਾਡਾ ਜਿਹੜਾ ਅੱਜ ਦਾ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਤੇ ਜਿੱਥੇ ਅਸੀਂ ਜਾ ਰਹੇ ਜਾਂ ਸਾਡੀ ਦਿੱਖ ਸਾਡਾ ਅਕਸ ਬਣ ਰਿਹਾ ਜਿਹੜਾ, ਉਹ ਕਿਹੋ ਜਿਹਾ ਬਣ ਰਿਹਾ ਹੋਊਗਾ, ਇਹਦੇ ਬਾਰੇ ਸਾਨੂੰ ਜ਼ਰੂਰ ਫਿਕਰ ਹੋਣੀ ਚਾਹੀਦੀ। ਇੰਨੀ ਹਲਕੇ ਦਰਜੇ ਦੀ ਅਸੀਂ ਜਿਹੜੀ ਸਾਨੂੰ ਮਤਲਬ ਸਾਨੂੰ ਸ਼ੋਹਰਤ ਚਾਹੀਦੀ ਆ ਵੀ ਅਸੀਂ ਮਸ਼ਹੂਰ ਹੋ ਜਾਈਏ। ਪਿਛਲੇ ਦਿਨਾਂ ਦੇ ਵਿੱਚ ਇੱਕ ਇਸੇ ਤਰ੍ਹਾਂ ਦਾ ਗੀਤ ਆਇਆ ਜਿਹਦੇ ਵਿੱਚ ਕੁੜੀਆਂ ਬਾਰੇ ਇਹ ਗੱਲ ਸੀ ਕਿ ਤੁਸੀਂ ਆਪਦੇ ਜਿਸਮ ਦੀ ਨੁਮਾਇਸ਼ ਕਰਕੇ ਕੀ ਮਸ਼ਹੂਰੀ ਲੈਣੀਆਂ ਚਾਹੁੰਦੀਆਂ ਵਾ, ਕੀ ਕਮਾਉਣਾ ਚਾਹੁੰਦੀਆਂ ਵਾ। ਪਰ ਉਹਦੇ ਉੱਤੇ ਬਹੁਤ ਸਾਰੇ ਜਿਹੜੇ ਨਾਰੀਵਾਦੀ ਸੋਚ ਵਾਲੇ ਲੋਕ ਕਹਿੰਦੇ ਆ ਵੀ ਅਸੀਂ ਫੈਮਿਨਿਜ਼ਮ ਦੇ ਹੱਕ 'ਚ ਆ ਜੀ। ਇਹ ਪਤਾ ਨਹੀਂ ਕਿਹੋ ਜਿਹਾ ਫੈਮਿਨਿਜ਼ਮ ਆ ਕਿ ਅਸਭਿਅਕ ਅਸ਼ਲੀਲ ਫੂਹੜ ਹੋਣ ਨੂੰ ਆਜ਼ਾਦੀ ਕਿਹਾ ਜਾ ਰਿਹਾ ਕਿ ਅਸੀਂ ਵੱਧ ਤੋਂ ਵੱਧ ਜਿਹੜੀ ਹੈਗੀ ਆ ਨੈਗੇਟਿਵਿਟੀ ਫੈਲਾਉਣੀ। ਸਾਡੇ ਜਿਹੜੇ ਕੌਮ ਦੇ ਹਾਲਾਤ ਨੇ, ਅਸੀਂ ਤਾਂ ਇਸ ਵੇਲੇ ਸਾਡੀ ਕੌਮ ਦੀ ਜਵਾਨੀ ਕੀ ਕਰਦੀ, ਕੀ ਸੋਚਦੀ ਹੋਣੀ ਚਾਹੀਦੀ ਹੈ, ਜੇ ਉਸ ਪਾਸੇ ਨੂੰ ਧਿਆਨ ਮਾਰੀਏ ਤਾਂ ਇਹ ਗੱਲ ਜੋ ਅਸੀਂ ਦਿਖਾ ਰਹੇ ਹਾਂ ਦੁਨੀਆ ਦੇ ਸਾਹਮਣੇ, ਦੁਨੀਆ ਤੇ ਇਹ ਸਮਝੂਗੀ ਕਿ ਇਹਨਾਂ ਨੂੰ ਤਾਂ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈਗੀ ਕਿ ਜੂਨ 84 ਚ ਕੀ ਹੋਇਆ ਜਾਂ ਨਵੰਬਰ 84 ਚ ਕੀ ਹੋਇਆ। ਇਸ ਕੌਮ ਦੇ ਲੋਕਾਂ ਨੂੰ ਕੋਈ ਟੈਨਸ਼ਨ ਨਹੀਂ, ਕੋਈ ਚਿੰਤਾ ਨਹੀਂ ਹੈ ਕਿ ਸਾਡੀ ਹੋਂਦ ਹਸਤੀ ਨੂੰ ਮਿਟਾਇਆ ਜਾ ਰਿਹਾ। ਇਹ ਕਿਹੋ ਜਿਹੀ ਕੌਮ ਆ ਜਿਸ ਦੇ ਨੌਜਵਾਨ ਬੱਚੇ ਬੱਚੀਆਂ ਦਾ ਬਹੁਤਾ ਵੱਡਾ ਹਿੱਸਾ ਜਿਹੜਾ ਹੈ ਉਹ ਖਾਓ ਪੀਓ ਐਸ਼ ਕਰੋ ਮਿੱਤਰੋ, ਇਸ ਤਰ੍ਹਾਂ ਦੀ ਸੋਚ ਰੱਖਣ ਲੱਗ ਪਏ। ਇਹ ਕਿੱਦਾਂ ਦੇ ਲੋਕ ਨੇ ਜਿਨ੍ਹਾਂ ਬਾਰੇ ਇੱਕ ਪਾਸੇ ਅਸੀਂ ਸੁਣ ਰਹੇ ਹਾਂ ਕਿ ਇਹਨਾਂ ਨੂੰ ਇੰਡੀਆ ਦੇ ਵਿੱਚ ਇਹਨਾਂ ਦਾ ਧਰਮ, ਬੋਲੀ, ਸੱਭਿਆਚਾਰ, ਦੂਜੇ ਪਾਸੇ ਇਹ ਆਪ ਸਾਰਾ ਕੁਝ ਕਰਦੇ। ਉਹ ਸਾਰਾ ਕੁਝ ਜਿਹੜਾ ਇਹਨਾਂ ਦਾ ਧਰਮ ਮਨਾ ਕਰਦਾ, ਜਿਹੜਾ ਕੁਝ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ, ਉਹ ਇਹ ਸਾਰਾ ਕੁਝ ਕਰਦੇ। ਉਹ ਜਿਹੜੀਆਂ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ, ਇਹਦੇ ਚ ਕਈ ਪੱਖ ਨੇ। ਇੱਕ ਤਾਂ ਚਲੋ ਮਾਡਰਨਿਟੀ ਦਾ, ਆਧੁਨਿਕਤਾ ਦਾ ਅਸਰ ਜਿਹੜਾ ਹੈਗਾ ਉਹ ਹੋਏ ਬਿਨਾਂ ਜਵਾਨੀ ਤੇ ਨਹੀਂ ਰਹਿੰਦਾ, ਪਰ ਉਹਨੂੰ ਰੋਕਣ ਲਈ ਜਾਂ ਘੱਟੋ ਘੱਟ ਇੱਕ ਹੱਦ ਤੱਕ ਉਹ ਚੀਜ਼ ਰਵੇ, ਇਹ ਤਾਂ ਸਾਡੀ ਕੌਮ ਦੀ ਜ਼ਿੰਮੇਵਾਰੀ ਹੈ। ਦੂਜਾ ਜਿਹੜਾ ਹੈਗਾ ਪੱਖ ਉਹ ਆ ਜਾਂਦਾ ਕਿ ਇੰਡੀਅਨ ਸਟੇਟ ਸਿਸਟਮ ਸਿੱਖਾਂ ਦੇ ਅਖਲਾਕ ਨੂੰ, ਕਿਰਦਾਰ ਨੂੰ ਬਦਲ ਦੇਣ ਦੇ ਲਈ ਜੋ ਮਿਹਨਤ ਕਰਦਾ ਹੈ, ਜੋ ਅਰਬਾਂ ਖਰਬਾਂ ਰੁਪਈਏ ਸਾਡੇ ਧਰਮ, ਬੋਲੀ ਅਤੇ ਸੱਭਿਆਚਾਰ ਦੇ ਖਿਲਾਫ ਵਰਤੇ ਜਾਂਦੇ ਆ, ਖਰਚੇ ਜਾਂਦੇ ਆ, ਉਹਦਾ ਵੀ ਤਾਂ ਰਿਜ਼ਲਟ ਨਿਕਲਣਾ ਸੀ। ਪਰ ਦੁਸ਼ਮਣ ਬਾਤ ਕਰੇ ਅਣਹੋਣੀ, ਦੁਸ਼ਮਣ ਤਾਂ ਇਹ ਤੋਂ ਵੀ ਭੈੜੀ ਗੱਲ ਕਰੇਗਾ। ਇਹ ਤਾਂ ਆਪਾਂ ਦੇਖਣਾ ਕਿ ਅਸੀਂ ਆਪਦਾ ਘਰ ਕਿਵੇਂ ਸੰਭਾਲਣਾ। ਤੀਜੀ ਗੱਲ ਇਹ ਹੈ ਕਿ ਜਦੋਂ ਅਸੀਂ ਅੱਧ ਨੰਗੇ ਹੋ ਕੇ ਜਾਂ ਦੂਹਰੇ ਅਰਥਾਂ ਵਾਲੀਆਂ ਵੀਡੀਓਜ਼ ਪਾ ਕੇ, ਸਾਨੂੰ ਕਿਹਨੇ ਉਦੋਂ AK-47 ਸਾਡੀ ਧੌਣ ਤੇ ਕਿਹਨੇ ਤਲਵਾਰ ਰੱਖੀ ਹੁੰਦੀ ਆ ਵੀ ਇਹ ਭੈੜੀ ਹਰਕਤ ਕਰਕੇ ਵੀਡੀਓ ਪਾਓ, ਜਾਂ ਸਾਨੂੰ ਕਿਹਨੇ ਲਾਲਚ ਦਿੱਤਾ ਹੁੰਦਾ ਕਿ ਜੇ ਤੁਸੀਂ ਇੰਜ ਕਰੋਗੇ ਤਾਂ ਤੁਹਾਨੂੰ ਆਹ ਚੀਜ਼ ਮਿਲੂਗੀ। ਅਸੀਂ ਕਿਉਂ ਨਹੀਂ ਸੋਚਦੇ ਕਿ ਸਾਡੀ ਕੌਮ ਆ ਜਿਹੜੀ, ਉਹਦਾ ਇਸ ਚੀਜ਼ ਦੇ ਨਾਲ ਵਾਧਾ ਹੋਊ ਕਿ ਉਹਦੇ ਨਾਲ ਸਾਡਾ ਜਿਹੜਾ ਅਕਸ ਕੌਮ ਦਾ ਖਰਾਬ ਹੋਊ। ਥੋੜੇ ਦਿਨ ਪਹਿਲਾਂ ਇੱਕ ਇਸ ਤਰੀਕੇ ਦੀ ਵੀਡੀਓ ਅਸੀਂ ਦੇਖੀ ਜਿਹਦੇ ਵਿੱਚ ਇੱਕ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਬਹੁਤੇ ਜਿਹੜੇ ਲੋਕ ਨੇ, ਉਹ ਇੱਕ ਸਰਦਾਰ ਮੁਲਾਜ਼ਮ ਆ ਜਿਹਦਾ ਦਾੜਾ ਪ੍ਰਕਾਸ਼ ਆ, ਉਹਦੇ ਕੋਲ ਆਉਂਦੇ ਆ ਤੇ ਉਹਦੇ ਤੋਂ ਆਪਦੇ ਜਿਹੜੇ ਦੁੱਖ ਨੇ ਜਾਂ ਆਪਦੀਆਂ ਤਕਲੀਫਾਂ ਨੇ ਉਹਨਾਂ ਦਾ ਹੱਲ ਭਾਲਦੇ। ਦਫ਼ਤਰ ਦੇ ਵਿੱਚ ਜਿਹੜਾ ਬੌਸ ਆ ਉਹ ਇਹ ਗੱਲ ਨੂੰ ਬੜਾ ਫੀਲ ਕਰਦਾ ਤੇ ਇੱਕ ਕਲੀਗ ਨੂੰ ਪੁੱਛਦਾ ਹੈ ਕਿ ਤੁਸੀਂ ਦੱਸੋ ਜੀ, ਇਹ ਜਿਹੜਾ ਸਰਦਾਰ ਹੈ ਇਹਦੇ ਕੋਲ ਸਾਰੇ ਚਲੇ ਜਾਂਦੇ ਆ ਤੇ ਮੇਰੀ ਤਾਂ ਡਿਊਟੀ ਇੱਕ ਤਰੀਕੇ ਨਾਲ ਇਹ ਆ, ਮੇਰੇ ਕੋਲੇ ਆਉਣਾ ਚਾਹੀਦਾ ਹੈਗਾ ਕਿ ਮੈਂ ਇਹਨਾਂ ਦੇ ਜੇ ਕੋਈ ਮਸਲਾ ਹੈਗਾ ਤਾਂ ਇਹ ਜਿਹੜੀਆਂ ਇੱਥੇ ਕੁੜੀਆਂ ਕੰਮ ਕਰਦੀਆਂ ਨੇ ਜਾਂ ਹੋਰ ਕਿਸੇ ਨੂੰ ਸਮੱਸਿਆ, ਤਾਂ ਉਹ ਇਹਦੇ ਕੋਲ ਬੜਾ ਜਾਂਦੇ। ਤਾਂ ਉਹਨੂੰ ਫਿਰ ਇਹ ਜਵਾਬ ਦਿੱਤਾ ਜਾਂਦਾ ਕਿ ਇਹਨਾਂ ਨੇ ਇਹ ਚੀਜ਼ ਖੱਟੀ ਹੈ, ਇਹ ਕਮਾਈ ਹੈ ਇਹਨਾਂ ਦੀ। ਇਹ ਪਿਛਲੇ 5 ਸਦੀਆਂ ਦੇ ਇਤਿਹਾਸ ਦੇ ਵਿੱਚੋਂ ਜੋ ਇਹਨਾਂ ਦਾ ਇੱਕ ਕਿਰਦਾਰ ਦੁਨੀਆ ਸਾਹਮਣੇ ਆਇਆ ਕਿ ਇਹ ਸਰਬੱਤ ਦਾ ਭਲਾ ਮੰਗਦੇ ਆ, ਇਹ ਕਿਸੇ ਦੁਖੀ ਦੇ ਦੁੱਖ ਨੂੰ ਦੂਰ ਕਰਨਾ ਆਪਦਾ ਫਰਜ਼ ਸਮਝਦੇ ਆ ਤੇ ਇਹ ਧੀ ਭੈਣ ਦੀ ਇੱਜ਼ਤ ਤੇ ਸਾਂਝੀ ਹੈ। ਅੱਜ ਇਹ ਜਦੋਂ ਇਹ ਸਾਰੀ ਚੀਜ਼ ਦੇਖੀ, ਮੈਂ ਦੇਖਦੇ ਵਕਤ ਸੋਚ ਰਿਹਾ ਸੀਗਾ ਕਿ ਸਾਡੀਆਂ ਬਹੁਤ ਸਾਰੀਆਂ ਅਸਲੀਅਤ ਦੇ ਵਿੱਚ ਗੱਲਾਂ ਇਦੋਂ ਉਲਟ ਨੇ। ਅਸੀਂ ਉਹ ਸਾਰਾ ਕੁਝ ਜਿਹੜਾ ਸਾਡੇ ਅਖਲਾਕ ਦੇ ਉਲਟ ਆ, ਸਾਡੇ ਕਿਰਦਾਰ ਦੇ ਉਲਟ ਆ, ਸਾਡੇ ਇਤਿਹਾਸ ਦੇ ਵਿੱਚੋਂ ਜੋ ਸਾਨੂੰ ਮੱਤ ਮਿਲਦੀ ਹੈ, ਹੁਣ ਇਹ ਸਾਰੀਆਂ ਗੱਲਾਂ ਨੂੰ ਅੱਜ ਦੀ ਗਾਇਕੀ ਹੈ ਜਿਹੜੀ
ਉਹ ਵੀ ਪ੍ਰੋਟੈਕਟ ਵੀ ਕਰਦੀ ਹੈ ਤੇ ਉਹ ਉਤਸ਼ਾਹਿਤ ਵੀ ਕਰਦੀ ਹੈ। ਜਾਣੀ ਕਿ ਕਿਸੇ ਟਾਈਮ ਦੇ ਉੱਤੇ ਹਥਿਆਰ ਲੈਣ ਦਾ ਮਤਲਬ ਜਿਹੜਾ ਸੀਗਾ ਉਹ ਹੁੰਦਾ ਸੀ ਮਨੁੱਖਤਾ ਦੀ ਸੇਵਾ ਲਈ ਸ਼ਸਤਰ ਚੱਕਣਾ। ਪਹਿਲੇ ਗੀਤਾਂ ਦੇ ਵਿੱਚ ਜੇਕਰ ਕਿਤੇ ਬੈਲੀ ਬਦਮਾਸ਼ੀ ਦੀ ਗੱਲ ਹੈ ਵੀ ਆ ਤਾਂ ਉਹ ਇਸ ਤਰੀਕੇ ਨਾਲ ਨਹੀਂ ਸੀ ਵਡਿਆਈ ਜਾਂਦੀ ਜਿਵੇਂ ਅੱਜ ਦੀ ਗੀਤਕਾਰੀ ਦੇ ਵਿੱਚ ਸਾਡੇ ਲੋਕਾਂ ਨੂੰ ਇਉਂ ਮਤਲਬ ਪੇਸ਼ ਕੀਤਾ ਜਾ ਰਿਹਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਇਹ ਤਾਂ ਬਸ ਅਸਲਾ ਜਿਹੜਾ ਹੈਗਾ ਉਹ ਲੈਂਦੇ ਆ ਤੇ ਉਹ ਲੈਂਦੇ ਪੁੱਠੇ ਕੰਮਾਂ ਨੂੰ। ਦੂਜਾ ਜਿਹੜਾ ਹੈ ਵੀ ਇਹ ਜੀ ਕਾਲੀ ਫੀਮ ਕਾਲੀ ਨਾਗਣੀ ਖਾਣ ਲਈ ਜੀ ਫੀਮ ਬੜੀ ਵਡਿਆਈ ਜਾ ਰਹੀ ਹੈ, ਗੀਤਾਂ 'ਚ ਨਸ਼ਿਆਂ ਨੂੰ ਵਡਿਆਇਆ ਜਾ ਰਿਹਾ। ਤੀਸਰਾ ਜਿਹੜਾ ਹੈ ਵੀ ਔਰਤ ਨੂੰ, ਮਟਿਆਰ ਨੂੰ, ਨਾਰੀ ਨੂੰ ਮਤਲਬ ਕਿ ਫੀਮੇਲ ਜਿਹੜਾ ਕਰੈਕਟਰ ਵਾ ਉਹਦੇ ਬਾਰੇ ਵੀ ਤੂੰ ਆਹ ਵਾ ਤੈਨੂੰ ਅਸੀਂ ਆਹ ਕਰ ਦਿਆਂਗੇ। ਉਹ ਗਾਂ ਉਹ ਵੀ ਉਹੋ ਜਿਹਾ ਗੀਤ ਆ ਰਿਹਾ ਸਾਹਮਣਿਓ ਕਿ ਮੈਂ ਵੀ ਕਿਸੇ ਨਾਲੋਂ ਘੱਟ ਨਹੀਂ। ਕੋਈ ਕਹਿੰਦੀ ਆ ਮੈਂ ਬੈਲੀ ਨਾਲ ਮੰਗੀ ਗਈ, ਕੋਈ ਮਤਲਬ ਪੰਜਾਬ ਦੀ ਜਵਾਨੀ ਦਾ ਇੱਕ ਅਕਸ ਸੀ ਯੋਧਿਆਂ ਵਾਲਾ, ਸੂਰਬੀਰਾਂ ਵਾਲਾ। ਪੰਜਾਬ ਦੀਆਂ ਧੀਆਂ ਦਾ ਇੱਕ ਅਕਸ ਸੀ ਅਣਖ ਗੈਰਤ ਨਾਲ, ਗੁਰੂਰ ਨਾਲ ਭਰੀ ਹੋਈ ਇੱਕ ਇਹੋ ਜਿਹੀ ਵਧੀਆ ਮਿਸਾਲੀ ਔਰਤ ਜਿਹਨੂੰ ਆਪਦੀ ਇੱਜ਼ਤ ਦਾ, ਆਪਦੇ ਕਿਰਦਾਰ ਦਾ, ਆਪਦੇ ਅਖਲਾਕ ਦਾ, ਆਪਦੇ ਸੱਭਿਆਚਾਰ ਦਾ, ਆਪਦੀ ਧਰਤੀ ਦਾ ਮਾਣ ਆ। ਉਹਦੇ ਅੰਦਰ ਇੱਕ ਇਹੋ ਜਿਹਾ ਵਧੀਆ ਅਹਿਸਾਸ ਆ ਕਿ ਆਲੇ ਦੁਆਲੇ ਦੇ ਵਿੱਚ ਜਿੱਥੋਂ ਦੀ ਵੀ ਉਹ ਪੰਜਾਬਣ ਮਟਿਆਰ ਜਾਂ ਪੰਜਾਬ ਦੀ ਸਿੱਖ ਧੀ ਜਿਹੜੀ ਆ ਜਿੱਥੇ ਉਹ ਬੈਠੀ ਖੜੀ ਆ ਉਹਦਾ ਸਾਰਾ ਜਿਹੜਾ ਆਲਾ ਦੁਆਲਾ ਉਹ ਵੀ ਮਹਿਕੇ ਟਹਿਕੇ ਤੇ ਉਹ ਚੋਂ ਖੁਸ਼ੀਆਂ ਨਿਕਲਣ, ਖੇੜੇ ਨਿਕਲਣ ਤੇ ਉਹਦੇ ਵੱਲ ਕਿਸੇ ਦੀ ਅੱਖ ਭਰ ਕੇ ਦੇਖਣ ਦੀ ਉਵੇਂ ਗਲਤ ਨਜ਼ਰ ਨਾਲ ਪਹਿਲੀ ਗੱਲ ਤਾਂ ਹਿੰਮਤ ਨਾ ਪਵੇ। ਜੇ ਪੈ ਜਾਵੇ ਤਾਂ ਉਹਦੇ ਆਪਣੇ ਆਪ ਦੇ ਵਿੱਚ ਹੀ ਇੰਨੀ ਕੁ ਜੁਰਤ ਹੋਵੇ ਵੀ ਉਹ ਜਿਹੜੀ ਜਿਵੇਂ ਕਹਿੰਦੇ ਆ ਨਾ ਵੀ ਧੀਆਂ ਨੂੰ ਚੰਦ ਜਿਹੜੀਆਂ ਤਾਰਿਆਂ ਵਰਗੀਆਂ ਨਾ ਬਣਾਓ, ਚੰਦ ਤਾਰਿਆਂ ਉਹਨੂੰ ਸੂਰਜ ਵਰਗੀਆਂ ਬਣਾਓ ਜਿਹਦੇ ਵੱਲ ਦੇਖਣਾ ਜਿਹੜੀ ਗਲਤ ਨਜ਼ਰ ਵਾਲੇ ਨੇ ਉਹਨਾਂ ਨੂੰ ਔਖਾ ਹੋ ਜਾਵੇ। ਤੇ ਅੱਜ ਸਾਡੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਿੱਥੇ ਨੇ? ਸਾਡੇ ਆਲੇ ਦੁਆਲੇ ਦੇ ਵਿੱਚ ਸਾਡੀਆਂ ਜਿਹੜੀਆਂ ਧੀਆਂ ਨੇ ਬਹੁਤ ਸਾਰੀਆਂ ਆਈਲੈਟਸ ਕਰਕੇ ਬਾਹਰਲੇ ਮੁਲਕਾਂ 'ਚ ਗਈਆਂ ਨੇ ਤੇ ਉੱਥੇ ਇੱਕ ਆਜ਼ਾਦੀ ਦਾ ਅਹਿਸਾਸ ਉਹਨਾਂ ਨੂੰ ਮਿਲਿਆ। ਪਰ ਉਹਨਾਂ ਮੁਲਕਾਂ ਦੇ ਵਿੱਚ ਰਹਿ ਕੇ ਜਿੱਥੇ ਅਸੀਂ ਆਪਦੇ ਪੰਜਾਬ ਦੀ, ਆਪਦੇ ਪੰਥ ਦੀ, ਆਪਦੇ ਮਾਪਿਆਂ ਦੀ, ਅਸੀਂ ਆਪਦੇ ਕਿਰਦਾਰ ਦੇ ਰਾਹੀਂ ਦੁਨੀਆ ਦੇ ਵਿੱਚ ਇੱਕ ਇਹੋ ਜਿਹੀ ਚੀਜ਼ ਬਣਾਉਣੀ ਸੀ ਕਿ ਦੁਨੀਆ ਸਾਡੀਆਂ ਸਿਫਤਾਂ ਕਰਦੀ। ਪਿਛਲੀ ਪੀੜ੍ਹੀ ਜਿਹੜੀ ਸੀ ਉਹ ਜਦੋਂ ਬਾਹਰਲੇ ਮੁਲਕਾਂ 'ਚ ਗਏ ਆ ਤਾਂ ਉੱਥੇ ਬਹੁਤ ਸਖਤ ਮਿਹਨਤਾਂ ਕੀਤੀਆਂ, ਲੋਕਾਂ ਦਾ ਇੱਕ ਵਿਸ਼ਵਾਸ ਜਿਹੜਾ ਸੀਗਾ ਉਹ ਜਿੱਤਿਆ। ਪਿਛਲੀ ਪੀੜ੍ਹੀ ਨੇ ਜਿਸ ਤਰੀਕੇ ਨਾਲ ਸਖਤ ਹੱਡ ਭੰਨਵੀਆਂ ਕਮਾਈਆਂ ਕਰ ਕਰਕੇ ਉਹਨਾਂ ਸੂਬਿਆਂ, ਉਹਨਾਂ ਮੁਲਕਾਂ, ਉਹਨਾਂ ਥਾਵਾਂ ਦੇ ਉੱਤੇ ਇੱਕ ਕਿਰਦਾਰ ਦੀ ਮਿਸਾਲ ਪੇਸ਼ ਕੀਤੀ, ਅੱਜ ਦੀ ਜਵਾਨੀ ਜਿਹੜੀ ਆ ਉਸ ਚੀਜ਼ ਤੋਂ ਉਹਨਾਂ ਨੂੰ ਚੇਤੇ ਕਰਾਉਣ ਦੀ ਲੋੜ ਆ ਔਰ ਬੜੀ ਸ਼ਿੱਦਤ ਨਾਲ ਚੇਤੇ ਕਰਾਉਣਾ ਪਏਗਾ ਕਿ ਏਦਾਂ ਨਹੀਂ। ਜੋ ਅੱਜ ਹੋ ਰਿਹਾ ਇਹ ਤਾਂ ਮਤਲਬ ਵਧੀਕੀ ਹੋਊਗੀ ਕਹਿਣਾ ਕਿ 100% ਗਲਤ ਹੋ ਰਿਹਾ, ਪਰ ਜਿੰਨਾ ਕੁ ਵੀ ਹੋ ਰਿਹਾ ਜਦੋਂ ਕੋਈ ਗਲਤ ਚੀਜ਼ ਜਿਵੇਂ ਕੋਈ ਕੰਪਿਊਟਰ ਹੈ ਉਹਦੇ ਵਿੱਚ ਵਾਇਰਸ ਦੀ ਐਂਟਰੀ ਜਦੋਂ ਹੁੰਦੀ ਆ ਤਾਂ ਉਸ ਮੌਕੇ ਹੀ ਉਹਦਾ ਇਲਾਜ ਕੀਤਾ ਜਾਂਦਾ ਕਿ ਕਿਤੇ ਸਾਰੇ ਡਾਟਾ ਨੂੰ, ਸਾਰੇ ਕੰਪਿਊਟਰ ਨੂੰ ਖਰਾਬ ਨਾ ਕਰ ਦੇਵੇ। ਜਦੋਂ ਸਰੀਰ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਡਾਕਟਰ ਦੱਸਦੇ ਆ ਕਿ ਭਾਈ ਤੁਹਾਡੇ ਇਸ ਚੀਜ਼ ਦੇ ਨਾਲ ਕੈਂਸਰ ਹੋ ਸਕਦਾ ਜਾਂ ਇਹ ਚੀਜ਼ ਤੁਹਾਡੇ ਲਈ ਜਾਨਲੇਵਾ ਸਿੱਧ ਹੋ ਸਕਦੀ ਹੈ, ਤਾਂ ਉਸ ਟਾਈਮ ਆਪਾਂ ਫੌਰੀ ਤੌਰ ਤੇ ਕਹਿੰਦੇ ਆ ਕਿ ਇਹਦੇ ਤੋਂ ਪਹਿਲਾਂ ਕਿ ਇਹ ਵਧੇ ਇਹਦਾ ਇਲਾਜ ਕਰ ਲਈਏ। ਸੋ ਅੱਜ ਜਦੋਂ ਬਾਅਦ ਵਿੱਚ ਈਦ ਪਿੱਛੋਂ ਤੰਬਾ ਫੂਕਣ ਵਾਲੀ ਗੱਲ ਕਰੀਏ ਕਿ ਉਦੋਂ ਜੀ ਅਸੀਂ ਐ ਕਹਿਣਾ ਚਾਹੀਦਾ ਸੀ, ਆਹ ਕਰਨਾ ਚਾਹੀਦਾ ਸੀ। ਅੱਜ ਸਾਡੀ ਕੌਮ ਦੇ ਜਿਹੜੇ ਬਜ਼ੁਰਗ ਨੇ, ਅੱਜ ਸਾਡੀ ਕੌਮ ਦੀ ਜਿਹੜੀ 20 ਸਾਲ ਤੋਂ ਉੱਪਰ ਦੀ ਸਾਰੀ ਜਿਹੜੀ ਪੈਦਾਵਾਰ ਆ ਉਹਨੂੰ ਸਾਰਿਆਂ ਨੂੰ ਇਸ ਪਾਸੇ ਧਿਆਨ ਦੇਣਾ ਪਊਗਾ ਕਿ ਅਸੀਂ ਆਉਣ ਵਾਲੇ ਲੋਕਾਂ ਲਈ, ਆਉਣ ਵਾਲੇ ਸਮਿਆਂ ਦੇ ਵਿੱਚ ਇਤਿਹਾਸ ਵਿੱਚ ਅੱਜ ਦੇ ਦੌਰ ਬਾਰੇ ਕੀ ਲਿਖਾ ਕੇ ਜਾਣਾ। ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਮੇਰਾ 1970 ਦਾ ਜਨਮ ਆ, ਜਦੋਂ 1984 ਜਨਮ ਹੋਇਆ ਤਾਂ ਉਦੋਂ 14 ਕੁ ਸਾਲ ਉਮਰ ਸੀ। ਸਾਡੇ ਆਲੇ ਦੁਆਲੇ ਜਿਹੜੇ ਸਾਡੇ ਤੋਂ ਵੱਡੀਆਂ ਉਮਰਾਂ ਦੇ ਸੀ, ਜਿਨ੍ਹਾਂ ਦੀ 20, 25, 30 ਸਾਲ ਉਮਰ ਸੀ, ਉਹ ਸਾਰੇ ਉਹਨਾਂ ਦਿਨਾਂ ਦੇ ਵਿੱਚ ਖਾਲਿਸਤਾਨੀ ਪੱਗਾਂ ਜਿਹਨਾਂ ਨੂੰ ਕਹਿੰਦੇ ਆ ਪੀਲੇ ਦਸਤਾਰੇ ਉਹ ਸਜਾਉਂਦੇ ਸੀ, ਲੋਈਆਂ ਲਈਆਂ ਜਾਂਦੀਆਂ ਸੀ, ਕੁੜਤੇ ਪਜਾਮੇ ਪਹਿਨੇ ਜਾਂਦੇ ਸੀ ਤੇ ਆਮ ਸਧਾਰਨ ਜਿਹੜਾ ਗੁਰਸਿੱਖ ਦਾ ਇੱਕ ਰੂਪ ਸਰੂਪ ਆ ਉਹ ਸਾਡੇ ਸਾਹਮਣੇ ਸੀ। ਤੇ ਇਸ ਮਾਹੌਲ ਦਾ ਅਸਰ ਸਾਡੇ ਉੱਤੇ ਇਸ ਤਰ੍ਹਾਂ ਹੋਇਆ ਕਿ ਅਸੀਂ ਵੀ ਉਹੋ ਜਿਹਾ ਹੋਣ ਦਾ, ਉਹੋ ਜਿਹੇ ਬਣਨ ਦਾ, ਉਹੋ ਜਿਹਾ
ਜਿਹੜਾ ਹੈਗਾ ਅੰਦਾਜ਼ ਅਪਣਾਉਣ ਦਾ ਜਿਹੜਾ ਸੀ ਯਤਨ ਉਹ ਕਰਨ ਲੱਗ ਪਏ ਤੇ ਸਹਿਜੇ ਸਹਿਜੇ ਉਸ ਚੀਜ਼ ਦਾ ਅਸਰ ਜਿਹੜਾ ਸੀ ਉਹ ਜ਼ਿੰਦਗੀ ਵਿੱਚ ਜ਼ਰੂਰ ਹੋਇਆ। ਉਸ ਮੌਕੇ ਦੀਆਂ ਜਿਹੜੀਆਂ ਅੱਜ ਸੋਸ਼ਲ ਮੀਡੀਆ ਦੇ ਜ਼ਮਾਨੇ ਉੱਤੇ ਜਿਹੜੀਆਂ ਸਾਡੇ ਨਾਲ ਸਾਡੇ ਦੌਰ ਵਿੱਚ ਕੁੜੀਆਂ ਸਾਡੇ ਕਾਲਜਾਂ ਦੇ ਵਿੱਚ ਸਕੂਲਾਂ 'ਚ ਸਾਡੇ ਨਾਲ ਪੜ੍ਹਦੀਆਂ ਸੀ, ਅੱਜ ਜਦੋਂ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਰਾਹ ਨੇ ਉਹਨਾਂ ਰਾਹੀਂ ਦੂਰ ਦਰਾਡੇ ਵਿਆਹੀਆਂ ਗਈਆਂ ਬਾਹਰਲੇ ਮੁਲਕਾਂ 'ਚ ਕਈ ਚਲੇ ਗਏ, ਉਹ ਜਦੋਂ ਅੱਜ ਅਸੀਂ ਸੰਪਰਕ ਕਰਦੇ ਹਾਂ ਤਾਂ ਅਸੀਂ ਕਈ ਵਾਰੀ ਬੜੇ ਹੈਰਾਨ ਹੋ ਕੇ ਗੱਲਾਂ ਕਰਦੇ ਹਾਂ ਕਿ ਅਸੀਂ ਇੱਕੋ ਸਕੂਲ ਦੇ ਇੱਕੋ ਕਾਲਜ ਵਿੱਚ ਪੜ੍ਹਦੇ ਹੋਏ ਨੇ ਵੀ ਉਦੋਂ ਕਿਤੇ ਗੱਲਾਂ ਨਹੀਂ ਸੀ ਕੀਤੀਆਂ ਉਸ ਵਿੱਚ। ਉਹ ਪਤਾ ਸੀਗਾ ਜਾਂ ਹੁਣ ਪਤਾ ਕਿ ਉਹ ਆਹ ਫਲਾਨੀ ਆ ਜਾਂ ਫਲਾਨਾ ਆ, ਪਰ ਜਿਸ ਤਰੀਕੇ ਦਾ ਅੱਜ ਦਾ ਮਾਹੌਲ ਆ ਇੰਨੀ ਖੁੱਲ੍ਹ ਇੰਨੀ ਨੇੜਤਾ ਦਾ ਅਹਿਸਾਸ ਜਾਂ ਵੀ ਆ ਜੋ ਇਹ ਨਹੀਂ ਸੀਗਾ। ਤਾਂ ਇਸ ਮਾਹੌਲ ਨੂੰ ਉਸ ਮੌਕੇ ਦੇ ਮਾਹੌਲ ਨਾਲੋਂ ਬਿਲਕੁਲ ਅਸੀਂ ਵੱਖਰਾ ਮੰਨਦੇ ਹਾਂ। ਇਹ ਵੀ ਅਸੀਂ ਕਹਿੰਦੇ ਹੈਗੇ ਕਿ ਉਹ ਸਾਰਾ ਕੁਝ ਹੀ ਉਵੇਂ ਹੋ ਜਾਵੇ, ਪਰ ਉਦੋਂ ਇੱਕ ਕੌਮ ਸੰਘਰਸ਼ ਵਿੱਚ ਸੀਗੀ ਤੇ ਉਸ ਵੇਲੇ ਦੀ ਸਾਰੀ ਜਵਾਨੀ ਮੁੰਡੇ ਵੀ ਤੇ ਕੁੜੀਆਂ ਵੀ ਕਾਲਜਾਂ ਦੇ ਵਿੱਚ ਇੱਕ ਖਾਸ ਤਰੀਕੇ ਦੇ ਮਾਹੌਲ ਦੇ ਵਿੱਚ ਜਿਉ ਰਹੇ ਸੀ ਤੇ ਸਾਰਿਆਂ ਨੂੰ ਪਤਾ ਸੀ ਕਿ ਅਸੀਂ ਬੇਸ਼ੱਕ ਆਪਦੀਆਂ ਪੜ੍ਹਾਈਆਂ ਆਪਦੇ ਮਾਪਿਆਂ ਪ੍ਰਤੀ ਆਪਦੇ ਪਰਿਵਾਰ ਪ੍ਰਤੀ ਜਿਹੜੇ ਫਰਜ਼ ਆ ਉਹ ਨਿਭਾਉਣੇ ਆ। ਅਸੀਂ ਇਹ ਨਹੀਂ ਹੈਗਾ ਕਿ ਕੋਈ ਪੜ੍ਹਾਈ ਤੋਂ ਰਹਿ ਜਾਣਾ, ਪਰ ਅਸੀਂ ਇਹ ਵੀ ਚੇਤੇ ਰੱਖੀਏ ਕਿ ਇਸ ਵੇਲੇ ਸਾਡੀ ਕੌਮ ਦੇ ਹਾਲਾਤ ਕੀ ਨੇ, ਸਾਡੇ ਆਲੇ ਦੁਆਲੇ ਤੋਂ ਆਲੇ ਦੁਆਲੇ ਦੇ ਇਸ ਮਾਹੌਲ ਦੀ ਸਾਡੇ ਤੋਂ ਕੀ ਡਿਮਾਂਡ ਆ, ਸਾਡੇ ਤੋਂ ਕੀ ਮੰਗ ਹੋ ਸਕਦੀ ਆ। ਔਰ ਇਸੇ ਗੱਲ ਦੇ ਵਿੱਚ ਉਸ ਵੇਲੇ ਜਿਹੜੀਆਂ ਬੱਚੀਆਂ ਸੀ, ਮੁਟਿਆਰਾਂ ਸੀ, ਧੀਆਂ ਸੀ, ਭੈਣਾਂ ਸੀ, ਮਾਪੇ ਸੀ, ਉਹ ਸਾਰੇ ਇਸ ਮਾਹੌਲ ਦੇ ਅਸਰ ਵਿੱਚ ਬਹੁਤ ਚੰਗੇ ਜਿਹੜੇ ਸੀ ਰਿਜ਼ਲਟ ਉਹ ਦੇ ਪਾਏ। ਅੱਜ ਬਹੁਤ ਸਾਰੀਆਂ ਜਦੋਂ ਕੁੜੀਆਂ ਉਸ ਵੇਲੇ ਜਿਹੜੀਆਂ ਸਾਡੇ ਹਮ ਉਮਰ ਸੀ ਉਹ ਫੋਨ ਕਰਦੀਆਂ ਨੇ ਵੀ ਅਸੀਂ ਉਹਨਾਂ ਦਿਨਾਂ 'ਚ ਪਾਠ ਕਰਨ ਲੱਗ ਪਈਆਂ ਤੇ ਅੱਜ ਤੱਕ ਪਾਠ ਜਿਹੜਾ ਜ਼ਿੰਦਗੀ ਦਾ ਹਿੱਸਾ ਬਣਿਆ ਹੋਇਆ। ਹੁਣ ਜਦੋਂ ਕਿਤੇ ਵਿਪਤਾ ਪੈਂਦੀ ਆ, ਤਕਲੀਫ ਹੁੰਦੀ ਆ, ਉਦੋਂ ਅਸੀਂ ਜਿਹੜਾ ਹੈਗਾ ਉਹ ਸੱਚੇ ਪਾਤਸ਼ਾਹ ਨੂੰ ਚੇਤੇ ਕਰਦੇ ਆ। ਕੋਈ ਇਸ ਤਰੀਕੇ ਦੀਆਂ ਗੱਲਾਂ ਕਿ ਮੈਂ ਉਦੋਂ ਅੰਮ੍ਰਿਤਪਾਨ ਕਰ ਲਿਆ ਤੇ ਬੱਚੇ ਜਿਹੜੇ ਨੇਗੇ ਅੱਜ ਮੇਰੇ ਤੋਂ ਬੜੇ, ਮੈਂ ਇਸ ਗੱਲੋਂ ਵੀਰ ਜੀ ਬੜੀ ਔਖੀ ਆ ਕਿ ਨਿਆਣੇ ਗੱਲ ਨਹੀਂ ਮੰਨਦੇ। ਇਵੇਂ ਹੀ ਕਈ ਜਿਹੜੇ ਸਾਡੇ ਸੱਜਣ ਨੇ ਉਹ ਕਹਿਣਗੇ ਬਈ ਜਿਹੜਾ ਉਹ ਦੌਰ ਸੀ ਉਸ ਦੌਰ ਨੇ ਲੰਘ ਜਾਣਾ ਸੀ ਪਰ ਸਾਡੇ ਉੱਤੇ ਸਦੀਵੀ ਤੌਰ ਤੇ ਅਸਰ ਪਾ ਗਿਆ। ਮੈਂ ਤਾਂ ਅੱਜ ਤੱਕ ਵੀ ਕਹਿੰਦਾ ਕੁੜਤਾ ਪਜਾਮਾ ਪਾ ਕੇ ਵਧੀਆ ਮਹਿਸੂਸ ਕਰਦਾ। ਇਹ ਨਹੀਂ ਕਿ ਮੈਨੂੰ ਜੀਨ ਨਾਲ ਜਾਂ ਪੈਂਟ ਸ਼ਰਟ ਨਾਲ ਕੋਈ ਸਮੱਸਿਆ, ਪਰ ਮੈਨੂੰ ਉਸ ਦੌਰ ਦੇ ਵਿੱਚ ਆਪਦੇ ਆਪ ਨੂੰ ਮਹਿਸੂਸ ਕਰਨ ਦਾ ਇੱਕ ਤਰੀਕਾ ਹੈ। ਹੁਣ ਅੱਜ ਦੀ ਜਵਾਨੀ ਹੈ ਜਿਹੜੀ, ਉਹਨੂੰ ਜਿਹੋ ਜਿਹਾ ਗੀਤ ਸੰਗੀਤ ਦਿੱਤਾ ਜਾ ਰਿਹਾ, ਜਿਹੋ ਜਿਹਾ ਮਾਹੌਲ ਉਹਦੇ ਉੱਤੇ ਸੁੱਟਿਆ ਜਾ ਰਿਹਾ, ਉਹਦਾ ਅਸਰ ਉਹਦੇ ਤੇ ਪੈਣਾ ਹੀ ਪੈਣਾ। ਸੋ ਅੱਜ ਦੀ ਜਿਹੜੀ ਜਵਾਨੀ ਆ ਉਹਨੂੰ ਇਹ ਗੱਲ ਦੱਸਣੀ ਸਾਡਾ ਸਾਰਿਆਂ ਦਾ ਫਰਜ਼ ਆ। ਬਹੁਤ ਸਾਰੇ ਸੱਜਣ ਨੇ ਜਿਹੜੇ ਕਹਿੰਦੇ ਆ ਜੀ ਕੀ ਕਰੀਏ ਜੀ, ਬੱਚੇ ਕਹਿਣਾ ਨਹੀਂ ਮੰਨਦੇ, ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਇਹਨਾਂ ਬੱਚਿਆਂ ਦਾ ਇਹ ਕਹਿ ਕੇ ਅਸੀਂ ਸੁਰਖਰੂ ਹੋ ਜਾਵਾਂਗੇ ਕਿ ਸਾਡਾ ਕਹਿਣਾ ਨਹੀਂ ਮੰਨਦੇ। ਨਿਆਣੇ ਨੂੰ ਸਕੂਲ ਜਦੋਂ ਅਸੀਂ, ਹੁਣ ਤਾਂ ਉਹ ਜਿਹਾ ਮਾਹੌਲ ਨਹੀਂ ਹੈ, ਅੱਜ ਦੇ ਮਾਹੌਲ ਦੇ ਵਿੱਚ ਬੱਚੇ ਜਿਹੜੇ ਨੇ ਆਪ ਤਿਆਰ ਹੋ ਕੇ ਸਕੂਲ ਨੂੰ ਜਾਣ ਦੀ ਗੱਲ ਕਰਦੇ। ਪਰ ਜਿਹੜਾ ਦੌਰ ਬਚਪਨ ਦਾ ਅਸੀਂ ਦੇਖਿਆ ਉਦੋਂ ਕਈ ਵਾਰੀ ਮਾਰ ਕੁੱਟ ਕੇ ਘੂਰ ਘੱਪ ਕੇ ਮਾਪਿਆਂ ਨੇ ਨਿਆਣਿਆਂ ਨੂੰ ਸਕੂਲੇ ਭੇਜਣਾ, ਮਾਸਟਰ ਵੀ ਮਾਰ ਲੈਂਦੇ ਸੀ ਤੇ ਉਹਦਾ ਰਿਜ਼ਲਟ ਇਹ ਨਿਕਲਦਾ ਸੀ ਬਈ ਬੱਚੇ ਜਿਹੜੇ ਨਹੀਂ ਵੀ ਪੜ੍ਹਨ ਵਾਲੇ ਹੁੰਦੇ ਸੀ ਉਹ ਵੀ ਅੱਜ ਕਈ ਕਹਿੰਦੇ ਆ ਵੀ ਚੰਗੇ ਉਸਤਾਦਾਂ ਦੇ ਚੰਡੇ ਹੋਏ ਆ, ਕਈ ਅਫਸਰ ਲੱਗੇ ਹੋਏ, ਕਈ ਬੜੇ ਉੱਚ ਅਹੁਦਿਆਂ ਤੇ ਸਾਹਿਤ ਦੀ ਦੁਨੀਆ ਵਿੱਚ ਜਿਹੜੇ ਕਈ ਨਾਮਵਰ ਸ਼ਖਸੀਅਤਾਂ ਨੇ ਉਹ ਲਿਖ ਵੀ ਦਿੰਦੇ ਆ, ਕਈ ਜਿਹੜੇ ਜੁਰਤ ਵਾਲੇ ਲੋਕ ਨੇ ਕਿ ਮੈਂ ਤਾਂ ਬੜਾ ਗਲਤ ਜੇ ਸੁਭਾਅ ਦਾ ਸੀ, ਜੇਕਰ ਫਲਾਨਾ ਮਾਸਟਰ ਜਿਹੜਾ ਸੀ ਉਹ ਜਾਂ ਫਲਾਨੀ ਭੈਣ ਜੀ ਜਾਂ ਆਹ ਗੱਲ ਏਦਾਂ ਨਾ ਹੁੰਦੀ, ਸਾਡੇ ਤਾਏ ਦਾ ਡੰਡਾ ਕਾਇਮ ਸੀ, ਕੋਈ ਕਹਿੰਦਾ ਮੇਰੇ ਪਿਓ ਦਾ ਜਿਹੜਾ ਛਿੱਤਰ ਕਾਇਮ ਸੀ। ਉਸ ਮਾਹੌਲ ਦੇ ਵਿੱਚ ਇਸ ਤਰੀਕੇ ਦੇ ਨਾਲ ਬੱਚਿਆਂ ਦੇ ਉੱਤੇ ਉਹਨਾਂ ਨੂੰ ਮਾਰ ਕੁੱਟ ਕੇ ਜਾਂ ਘੂਰ ਘੱਪ ਕੇ ਵੀ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀ। ਅੱਜ ਜਦੋਂ ਉਹ ਵੱਡੀਆਂ ਗੱਡੀਆਂ, ਵੱਡੀਆਂ ਕੋਠੀਆਂ, ਵੱਡੀਆਂ ਜ਼ਿੰਦਗੀ ਦੀਆਂ ਸਭ ਤੋਂ ਵੱਡੀ ਗੱਲ ਨਾਲ ਕਿਰਦਾਰ ਲਈ ਬੈਠੇ ਆ, ਉਹਨਾਂ ਦੇ ਆਪ ਦੇ ਬੱਚਿਆਂ ਦੇ ਸਾਹਮਣੇ ਉਹ ਆਪਦੇ ਆਪ ਨੂੰ ਉੱਚਾ ਸੁੱਚਾ ਤੇ ਵਧੀਆ ਮਹਿਸੂਸ ਕਰਦੇ ਆ, ਤਾਂ ਉਹਨਾਂ ਨੂੰ ਆਪਦਾ ਉਹ ਦੌਰ ਚੇਤੇ ਆਉਂਦਾ ਕਿ ਜੇ ਉਦੋਂ ਸਾਨੂੰ ਜਿਹੜਾ ਸੀ। ਸੋ ਜੇ ਇੱਕ ਨਿਆਣੇ ਨੂੰ, ਬੱਚੇ ਨੂੰ ਘੂਰ ਘੱਪ ਕੇ ਉਹਦੀ ਜ਼ਿੰਦਗੀ ਬਣਾਈ ਜਾ ਸਕਦੀ ਹੈ ਜਾਂ ਉਹਨੂੰ ਸਮਝਾਇਆ ਜਾ ਸਕਦਾ, ਅੱਜ ਕੁੱਟਣ ਮਾਰਨ ਦੀ ਤਾਂ ਲੋੜ ਨਹੀਂ, ਪਰ ਇਹ ਵੀ ਨਾ ਹੋਵੇ ਕਿ ਅਸੀਂ ਹਥਿਆਰ ਸੁੱਟ ਦਈਏ।
ਹੁਣ ਇਹ ਗੱਲ ਬੜੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸਾਡੇ ਬਹੁਤ ਸਾਰੇ ਲੋਕ ਇਉਂ ਦੀਆਂ ਗੱਲਾਂ ਕਰਦੇ ਆ ਜਿਵੇਂ ਹਾਰ ਮੰਨ ਲਈ ਹੋਵੇ ਕਿ ਨਹੀਂ ਜੀ ਕੋਈ ਹੱਲ ਨਹੀਂ ਇਸ ਗੱਲ ਦਾ, ਇਹ ਤਾਂ ਜੀ ਅੱਜ ਦੀ ਪੀੜ੍ਹੀ ਹੈ ਜਿਹੜੀ ਸੁਣਦੀ ਹੋਈ ਨਹੀਂ। ਮੈਂ ਇਸ ਗੱਲ ਨੂੰ ਸਹੀ ਨਹੀਂ ਮੰਨਦਾ। ਬਹੁਤ ਸਾਰੇ ਨੌਜਵਾਨ ਬੱਚੇ ਬੱਚੀਆਂ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਇੱਥੇ ਮਿਲਣ ਗਿਲਣ ਆਉਂਦੇ ਨੇ ਜਾਂ ਸਾਡਾ ਕਿਸੇ ਨਾ ਕਿਸੇ ਤਰੀਕੇ ਨਾਲ ਸੰਪਰਕ ਬਣਦਾ, ਜਦੋਂ ਉਹਨਾਂ ਦੀਆਂ ਗੱਲਾਂ ਸੁਣਦੇ ਆ ਉਹਨਾਂ ਨੂੰ ਵੀ ਚਿੰਤਾ ਹੈ। ਬਹੁਤ ਇਸ ਵੇਲੇ ਦੇ ਨੌਜਵਾਨੀ ਦੇ ਵਿੱਚ ਇਹਨਾਂ ਗੱਲਾਂ ਦਾ ਹੈ। ਇੱਕ ਛੋਟਾ ਜਿਹਾ ਹਿੱਸਾ ਜਿਹੜਾ ਹੈ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜੇਕਰ ਤਾਂ ਕਿਸੇ ਨੇ ਚੰਗੀ ਵੀਡੀਓ ਬਣਾ ਕੇ ਅਪਲੋਡ ਕੀਤੀ ਹੈ, ਉਹ ਘੱਟ ਜਿਹੜੀ ਆ ਦੁਨੀਆ ਦੇ ਵਿੱਚ ਘੁੰਮਦੀ ਆ ਜਾਂ ਉਹਦਾ ਘੱਟ ਵਾਇਰਲ ਹੁੰਦੀ ਹੈ। ਜਿਹੜੀਆਂ ਨੈਗੇਟਿਵਿਟੀ ਨਾਲ ਭਰੀਆਂ ਹੋਈਆਂ ਚੀਜ਼ਾਂ ਨੇ ਉਹ ਜ਼ਿਆਦਾ ਵਾਇਰਲ ਹੁੰਦੀਆਂ ਨੇ। ਜੇਕਰ ਕਿਸੇ ਸਿੱਖਾਂ ਦੇ ਬੱਚੇ ਨੇ, ਕੁੜੀ ਨੇ ਜਾਂ ਕਿਸੇ ਕਪਲ ਨੇ, ਜੋੜੇ ਨੇ ਕੋਈ ਇਹੋ ਜਿਹੀ ਚੀਜ਼ ਬਣਾਈ ਜਿਹੜੀ ਜ਼ਿਆਦਾ ਜਿਹੜੀ ਆਪਣੇ ਧਰਮ ਨੂੰ ਜਾਂ ਬੋਲੀ ਨੂੰ ਜਾਂ ਸੱਭਿਆਚਾਰ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਪੋਜ਼ਿਟਿਵ ਤਰੀਕੇ ਨਾਲ ਨਾ ਹਾਂ ਪੱਖੀ ਤਰੀਕੇ ਨਾਲ ਦੇਖਣ ਵਾਲੀ ਆ, ਉਹਨੂੰ ਓਨਾ ਹੁੰਗਾਰਾ ਨਹੀਂ ਮਿਲਦਾ। ਪਰ ਜਿਹੜੀ ਚੀਜ਼ ਨੈਗੇਟਿਵਿਟੀ ਨਾਲ ਭਰੀ ਹੋਈ ਆ, ਜਿਹਦੇ ਨਾਲ ਸਾਡਾ ਜਲੂਸ ਨਿਕਲਦਾ ਹੋਵੇ, ਉਹਨੂੰ ਉਭਾਰਨ ਲਈ ਐਂਟੀ ਸਿੱਖ ਤਾਕਤਾਂ ਜਿਹੜੀਆਂ ਨੇ, ਕਿਉਂਕਿ ਉਹ ਕਹਿੰਦੇ ਆ ਕਿ ਜੇ ਸਿੱਖਾਂ ਦੇ ਬੱਚੇ ਬੱਚੀਆਂ ਅੰਮ੍ਰਿਤ ਛਕਣ ਦੀ ਗੱਲ ਕਰ ਰਹੀਆਂ ਨੇ, ਜੇ ਸਿੱਖਾਂ ਦੇ ਬੱਚੇ ਬੱਚੀਆਂ ਧਰਮ ਦੀ ਗੱਲ ਕਰ ਰਹੀਆਂ ਨੇ, ਜੇ ਸਿੱਖਾਂ ਦੇ ਨਿਆਣੇ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ ਜਿਹੜੀਆਂ ਸਿੱਖੀ ਦਾ, ਪੰਥ ਦਾ, ਪੰਜਾਬ ਦਾ ਜਿਹੜਾ ਭਲਾ ਜਾਂ ਉਹ ਕਹੀਏ ਕਿ ਸਰਬੱਤ ਦਾ ਭਲਾ ਜਾਂ ਇਹ ਕੋਈ ਹੋਰ ਹਾਂ ਪੱਖੀ ਗੱਲ ਆ, ਵੀ ਉਹਦਾ ਸਾਨੂੰ ਕੀ ਲਾਭ, ਉਹਨੂੰ ਵਾਇਰਲ ਕਰਨ ਦਾ ਕੀ ਲਾਭ। ਹਾਂ, ਇਹਨਾਂ ਦੀ ਪੁੱਠੀ ਗੱਲ ਜਿਹੜੀ ਆ ਉਹ ਕਹਿੰਦੇ ਨੇ ਜੀ ਇਹ ਤਾਂ ਬਹੁਤ ਵਧੀਆ ਹੋ ਗਿਆ, ਤੁਸੀਂ ਆਪਣੇ ਧਰਮ ਨੂੰ ਛੱਡ ਰਹੇ ਹੋ, ਤੁਸੀਂ ਆਪਦੀਆਂ ਧਾਰਮਿਕ ਬੰਦਸ਼ਾਂ ਨੂੰ ਤੋੜ ਰਹੇ ਹੋ ਨਾ, ਜੇ ਤੁਸੀਂ ਆਪਦੀ ਮਰਿਆਦਾ ਜਿਹੜੀ ਤੁਹਾਡੇ ਧਰਮ ਦੀ ਆ ਉਹਨੂੰ ਤੁਸੀਂ ਭੰਗ ਕਰ ਰਹੇ ਹੋ ਨਾ, ਫਿਰ ਤੁਸੀਂ ਬਹੁਤ ਗੁੱਡ ਹੋ, ਫਿਰ ਤਾਂ ਤੁਹਾਡੀ ਅਸੀਂ ਵੱਧ ਤੋਂ ਵੱਧ ਕਮਾਵਾਂਗੇ। ਸੋ ਇਹਦੇ ਵਿੱਚ ਬਹੁਤ ਸਾਰੇ ਵਰਗ ਨੇ ਜਿਨ੍ਹਾਂ ਵਰਗਾਂ ਦੀ ਨਿਸ਼ਾਨਦੇਹੀ ਕਰਨੀ ਕੋਈ ਬਹੁਤੀ ਔਖੀ ਨਹੀਂ, ਜਿਹੜੇ ਸਾਡੀ ਕੌਮ ਦੇ ਬੱਚੇ ਬੱਚੀਆਂ ਨੂੰ ਇਉਂ ਲੱਗਣ ਲਾ ਦਿੰਦੇ ਆ ਕਿ ਜੇ ਤੁਸੀਂ ਕੋਈ ਘਟੀਆ, ਪੁੱਠੀ ਤੇ ਨਜਾਇਜ਼ ਹਰਕਤ ਕਰੋਗੇ ਫਿਰ ਤੁਹਾਡੀ ਬੱਲੇ ਬੱਲੇ ਆ, ਫਿਰ ਅਸੀਂ ਤੁਹਾਡੀ ਵੀਡੀਓ ਜਿਹੜੀ ਆ ਉਹ ਸਾਰੀ ਦੁਨੀਆ 'ਚ ਘੁਮਾ ਸਕਦੇ ਆ। ਪਰ ਜੇ ਤੁਸੀਂ ਕੋਈ ਹਾਂ ਪੱਖੀ ਗੱਲ ਕਰਦੇ ਹੋ ਫੇਰ ਨਹੀਂ, ਫੇਰ ਤਾਂ ਤੁਹਾਨੂੰ ਤੁਸੀਂ ਬਹੁਤ ਮਾੜੇ ਹੋ। ਸੋ ਇਹ ਚੀਜ਼ਾਂ ਦੇ ਉੱਤੇ ਇੱਕ ਜੰਗ ਲੜਨ ਵਾਲਾ ਕੰਮ ਹੋਇਆ। ਮੈਂ ਧੰਨਵਾਦੀ ਹਾਂ ਉਹਨਾਂ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਸਿੱਖੀ ਦਾ, ਸਿੱਖਾਂ ਦਾ ਚੰਗਾ ਪੱਖ ਪੇਸ਼ ਕਰਨ ਦੀ ਜਿੱਦ ਫੜੀ ਹੋਈ ਹੈ। ਔਰ ਬੜੀ ਉਹਨਾਂ ਦੇ ਮਗਰ ਕੋਈ ਵੱਡੀ ਧਿਰ ਨਹੀਂ, ਕੋਈ ਵੱਡਾ ਪਲੇਟਫਾਰਮ ਨਹੀਂ। ਜਿਨ੍ਹਾਂ ਲੋਕਾਂ ਦੀਆਂ ਜ਼ਿੰਮੇਵਾਰੀਆਂ ਨੇ ਕਿ ਅਸੀਂ ਦੁਨੀਆ ਦੇ ਵਿੱਚ ਆਪਦਾ ਅਕਸ ਕੌਮ ਦਾ ਜਿਹੜਾ ਸਹੀ ਰੱਖਣਾ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਚਾਹੇ ਉਹ ਕੋਈ ਹੋਰ ਸਾਡੀਆਂ ਸੰਸਥਾਵਾਂ ਨੇ, ਉਹਨਾਂ ਨੂੰ ਇਸ ਗੱਲ ਤੋਂ ਉਹਦਾ ਭਗੌੜੇ ਹੋ ਚੁੱਕੇ ਆ। ਪਰ ਸਾਡੇ ਇਹ ਲੋਕ ਜਿਨ੍ਹਾਂ ਦੇ ਬਹੁਤ ਮਨ ਦੇ ਬਲਬਲੇ ਹੁੰਦੇ ਆ, ਉਹ ਟਾਈਮ ਕੱਢਦੇ ਆ, ਪੂਰੀ ਜਿੱਦ ਫੜਦੇ ਆ ਕਿ ਅਸੀਂ ਹਾਂ ਪੱਖੀ ਜਿਹੜੀ ਗੱਲ ਆ ਉਹ ਦੁਨੀਆ 'ਚ ਲੈ ਕੇ ਆਈਏ। ਦੂਸਰਾ, ਉਹ ਜਿਹੜੀਆਂ ਗੱਲਾਂ ਸਾਡੇ ਖਿਲਾਫ ਜਾਂਦੀਆਂ ਨੇ ਉਹਦੇ ਉੱਤੇ ਵੀ ਚਿੰਤਾ ਕਰਦੇ ਆ। ਪਿਛਲੇ 10-15 ਦਿਨ ਦੇ ਵਿੱਚ ਦੋ ਚੀਜ਼ਾਂ ਬੜੀ ਚੰਗੀ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਡਿੱਗੀਆਂ ਔਰ ਉਹਨਾਂ ਦੀ ਚਰਚਾ ਕਰਨੀ ਸੀ ਬਣਦੀ ਹੈ। ਇੱਕ ਤਾਂ ਸਿੱਖਾਂ ਦਾ ਚੰਗਾ ਪੱਖ ਦਿਖਾਉਣ ਵਾਲੀਆਂ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਵੀਡੀਓਜ਼ ਬਣਾ ਕੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਚੜਾ ਰਹੇ ਨੇ, ਪੋਸਟ ਕਰ ਰਹੇ ਨੇ, ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਨਾ ਬਣਦਾ, ਕਿਉਂਕਿ ਉਹਨਾਂ ਨੂੰ ਡੀਮੋਰਲਾਈਜ਼ ਕਰਨ ਲਈ, ਉਹਨਾਂ ਦੇ ਅੰਦਰ ਨਿਰਾਸ਼ਤਾ ਭਰਨ ਲਈ ਬੜਾ ਦੁਨੀਆ ਦੇ ਉੱਤੇ ਹੈ ਵੀ ਤੁਹਾਡੀ ਕਿਹਨੇ ਸੁਣਨੀ ਹੈ, ਇੱਥੇ ਮੇਲੇ 'ਚ ਚੱਕੀ ਰਾਹੇ ਦੀ ਕੌਣ ਸੁਣਦਾ, ਕਿਹੜੀਆਂ ਤੁਸੀਂ ਗੱਲਾਂ ਕਰਦੇ। ਦੂਜੇ ਪਾਸੇ ਜਿਹੜੀਆਂ ਗੱਲਾਂ ਨੈਗੇਟਿਵਿਟੀ ਨਾਲ ਭਰੀਆਂ ਹੋਈਆਂ ਨੇ ਉਹਨਾਂ ਦੇ ਉੱਤੇ ਕਮੈਂਟ ਕਰਕੇ ਉਹਨਾਂ ਦੇ ਬਾਰੇ ਦੱਸ ਕੇ ਕਿ ਅਸਲ ਵਿੱਚ ਇਹ ਗੱਲ ਗਲਤ ਹੈ, ਜਿਹੜੇ ਲੋਕ ਇਹ ਕਰ ਰਹੇ ਨੇ, ਇਹ ਉਦੋਂ ਵੀ ਵੱਡੀ ਦਲੇਰੀ ਵਾਲੀ ਗੱਲ ਹੈ। ਬੜੀ ਖੂਬਸੂਰਤੀ ਦੇ ਨਾਲ ਲੌਜਿਕਲੀ ਦੱਸਣਾ ਕਿ ਸਾਡਾ ਇਹ ਇਤਿਹਾਸ ਨਹੀਂ ਹੈ, ਇਹ ਸਾਡਾ ਵਿਰਸਾ ਨਹੀਂ ਹੈ। ਸਾਡਾ ਵਿਰਸਾ ਜਿਹੜਾ ਹੈ ਅਸੀਂ ਇਹ ਨਹੀਂ ਕਹਦੇ। ਔਰ ਬੜਾ ਵਧੀਆ ਲੱਗਦਾ, ਇਹ ਨਹੀਂ ਇਕੱਲੇ ਵੀ ਹਰੇਕ ਨੂੰ ਕਹਿਣ ਕਿ ਤੂੰ ਮਾਈ ਭਾਗ ਕੌਰ ਕਿਉਂ ਨਹੀਂ ਬਣ ਜਾਂਦੀ, ਇਹ ਨਹੀਂ ਕਿ ਹਰੇਕ ਨੂੰ ਉਹ ਕਹਿਣ ਕਿ ਭੈਣ ਨਾਨਕੀ ਵਾਂਗੂ ਜਾਂ ਮਾਤਾ ਗੰਗਾ ਜੀ ਬਣ ਜਾ ਤੂੰ ਜਾਂ ਇਸ ਤਰ੍ਹਾਂ, ਇਹ ਨਹੀਂ। ਉਹ ਕਹਿੰਦੇ ਠੀਕ ਆ, ਮੰਨ ਲੈਂਦੇ ਆ ਕਿ 5 ਸਦੀਆਂ ਬੀਤ ਗਈਆਂ ਨੇ, ਬਹੁਤ ਕੁਝ ਬਦਲੇਗਾ, ਆਉਣ ਵਾਲੇ ਸਮੇਂ 'ਚ ਬਦਲਾਅ ਜਿਹੜਾ ਹੈ ਉਹਨੇ ਆਉਣਾ, ਪਰ ਇਹੋ ਜਿਹਾ ਬਦਲਾਅ ਨਾ ਕਰੀਏ ਜਿਹੜਾ ਸਾਡੇ ਅਖਲਾਕ ਤੇ ਕਿਰਦਾਰ ਨੂੰ, ਸਾਡੇ ਇਤਿਹਾਸਕ ਵਿਰਸੇ ਨੂੰ ਬਿਲਕੁਲ, ਸਾਡੀ ਉਹ ਚੀਜ਼ ਤਾਂ ਬਚੀ ਰਵੇ ਨਾ।
ਜਿਹੜੀ ਇੰਨੀ ਜ਼ਿਆਦਾ ਨੀਵੇਂ ਦਰਜੇ ਦੀ ਗੱਲ ਤੁਸੀਂ ਕਰਨ ਲੱਗ ਪਏ ਹੋ, ਉਹਦਾ ਸਾਨੂੰ ਤਕਲੀਫ, ਔਰ ਇਸ ਚੀਜ਼ ਦਾ ਅਸਰ ਜਿਹੜਾ ਹੈ ਉਹ ਲਾਜ਼ਮੀ ਹੋਏਗਾ। ਸਾਨੂੰ ਸਾਰਿਆਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਪਏਗਾ। ਜਿਹੜੇ ਲੋਕ ਬਿਨਾਂ ਕਿਸੇ ਗੱਲ ਤੋਂ, ਬਿਨਾਂ ਲੜਾਈ ਲੜਿਆਂ ਹਥਿਆਰ ਸੁੱਟ ਰਹੇ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਸੋਸ਼ਲ ਮੀਡੀਆ ਦੇ ਰਾਹੀਂ ਸਾਡਾ ਅਕਸ ਜਿਹੜਾ ਹੈ ਉਹ ਜਿਹੜਾ ਗਲਤ ਅਕਸ ਬਣਾਏ ਜਾਣ ਦੀ ਜਿਹੜੀ ਇੱਕ ਵਿਉਂਤ ਆ, ਉਹਦੇ ਖਿਲਾਫ ਲੜਨ ਵਾਲਿਆਂ ਦੀ ਆਪਾਂ ਸ਼ਹਿ ਦਈਏ, ਉਹਨਾਂ ਦੀ ਸਰਪ੍ਰਸਤੀ ਕਰੀਏ, ਉਹਨਾਂ ਨੂੰ ਆਈਡੀਏ ਦਈਏ। ਉਹ ਸਾਡੀ ਥਾਂ ਤੇ ਲੜ ਰਹੇ ਲੋਕ ਨੇ, ਹਰ ਇੱਕ ਬੰਦਾ ਹਰ ਇੱਕ ਕੰਮ ਨਹੀਂ ਕਰ ਸਕਦਾ, ਔਰ ਉਹਨਾਂ ਨੂੰ ਆਈਡੀਏ ਦਈਏ, ਉਹਨਾਂ ਨੂੰ ਸ਼ਾਬਾਸ਼ੇ ਦਈਏ, ਉਹਨਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਸ਼ੇਅਰ ਕਰੀਏ, ਜਿਹਦੇ ਵਿੱਚੋਂ ਸਾਡੇ ਪੱਗ ਨੂੰ, ਸਾਡੇ ਕਿਰਦਾਰ ਨੂੰ, ਸਾਡੇ ਦਾੜੇ ਕੇਸ ਨੂੰ, ਸਾਡੇ ਇਤਿਹਾਸ ਨੂੰ, ਸਾਡੇ ਬਾਣੀ ਤੇ ਬਾਣੇ ਨੂੰ ਹਰ ਸੰਭਵ ਤਰੀਕੇ ਨਾਲ ਇਹ ਲੋਕ ਉਭਾਰਨਾ ਚਾਹੁੰਦੇ ਆ। ਤੇ ਜਦੋਂ ਕਿਸੇ ਚੀਜ਼ ਦਾ ਇੱਕ ਹੀ ਰੂਪ ਰੱਖਾਂਗੇ ਉਦੋਂ ਗਲਤ ਹੋਏਗਾ। ਤੇ ਦੇਖੋ, ਹਮਲੇ ਤਾਂ ਕੌਮ ਤੇ ਪਹਿਲੇ ਦਿਨ ਤੋਂ ਹੁੰਦੇ ਆਏ ਆ ਤੇ ਹੁੰਦੇ ਰਹਿਣੇ। ਜਿਹੜੇ ਲੋਕ ਇਹ ਸਮਝ ਬੈਠਣ ਕਿ ਜੀ ਇਹਦਾ ਕੋਈ ਹੱਲ ਨਹੀਂ, ਇਹ ਸਿੱਖੀ ਵਾਲੀ ਗੱਲ ਨਹੀਂ ਹੈ। ਸਾਨੂੰ ਇਹਦੇ ਖਿਲਾਫ ਲੜਨਾ ਪਏਗਾ। ਢੰਗ ਤਰੀਕੇ ਜਿਹੜੇ ਆ ਉਹ ਨਵੇਂ ਤੋਂ ਨਵੇਂ ਲਿਆਉਣੇ ਪੈਣਗੇ। ਪਿਛਲੇ ਦਿਨੀ ਕੁਝ ਦੋਸਤ ਮਿੱਤਰਾਂ ਨਾਲ ਇਹਨਾਂ ਮਸਲਿਆਂ ਤੇ ਜਦੋਂ ਚਰਚਾ ਕਰ ਰਹੇ ਸੀ, ਉੱਥੇ ਉਹ ਕਹਿੰਦੇ ਜੀ ਪਹਿਲਾਂ ਚਮਕੀਲੇ ਵਰਗੇ ਸੀ, ਅਮਰ ਸਿੰਘ ਚਮਕੀਲੇ ਵਰਗੇ, ਵੀ ਚਮਕੀਲਾ ਮਾਰ ਕੇ ਵੀ ਦੇਖ ਲਿਆ ਤੇ ਜਿਹੜਾ ਹੈ ਚੰਗੀ ਗਾਇਕੀ ਆ ਉਹਨਾਂ ਗਾਇਕਾਂ ਨੂੰ ਉਤਸ਼ਾਹਿਤ ਕਰਕੇ ਵੀ ਦੇਖ ਲਿਆ। ਪਰ ਆਰਟ ਦੇ ਵੱਖ-ਵੱਖ, ਕਲਾ ਦੇ ਵੱਖ-ਵੱਖ ਰੂਪਾਂ ਰਾਹੀਂ ਜਿਵੇਂ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਵੀ ਇਹ ਚੀਜ਼ ਜਿਹੜੀ ਆ ਇਹਦਾ ਸਾਡੇ ਤੋਂ ਕੋਈ ਹੱਲ ਨਹੀਂ ਲੱਭ ਰਿਹਾ। ਤਾਂ ਸਾਡੇ ਬਹੁਤ ਸਾਰੇ ਸੱਜਣ ਮਿੱਤਰ ਕਹਿਣ ਲੱਗੇ ਕਿ ਜੀ ਆਪਾਂ ਨੂੰ ਵੀ ਬਰਾਬਰ ਜਿਹੜੀਆਂ ਨੇਗੀਆਂ ਫਿਲਮਾਂ, ਛੋਟੇ ਡਰਾਮੇ, ਛੋਟੀਆਂ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਨੇ, ਇਹੋ ਜਿਹੇ ਗਾਣੇ ਲਿਆਉਣੇ ਚਾਹੀਦੇ ਆ। ਤਾਂ ਉੱਥੇ ਬੜੀ ਗੰਭੀਰ ਚਰਚਾ ਹੋ ਰਹੀ ਸੀ। ਮੈਨੂੰ ਪੁੱਛਿਆ, ਮੈਂ ਕਿਹਾ ਮੈਨੂੰ ਤਾਂ ਇਸੇ ਗੱਲ ਦੀ ਖੁਸ਼ੀ ਹੈ ਕਿ ਕੋਈ ਚਿੰਤਾ ਤਾਂ ਕਰਦਾ, ਕਿਉਂਕਿ ਬਹੁਤ ਸਾਰੇ ਲੋਕ ਨੇ ਉਹ ਕਹਿੰਦੇ ਜੀ ਵੱਡੀਆਂ ਵੱਡੀਆਂ ਗੱਲਾਂ ਕਰੋ, ਬਸ ਕੱਲੀਆਂ ਇਹ ਕੋਈ ਮਸਲੇ ਨੇਗੇ ਵੀ ਸਾਡੀ ਜਿਹੜੀ ਬੱਚੀ ਆ, ਹੁਣ ਜਿਸ ਘਰ ਦੇ ਵਿੱਚ 24 ਘੰਟੇ ਜਿਹੜਾ ਖਾਲਿਸਤਾਨ ਦੇ ਉੱਤੇ ਜਾਂ ਪੰਥ ਦੇ ਮਸਲਿਆਂ ਉੱਤੇ ਚਰਚਾ ਹੁੰਦੀ ਹੋਵੇ, ਜਿਸ ਪਰਿਵਾਰ ਦੇ ਵਿੱਚ ਜਿਹੜਾ ਬਜ਼ੁਰਗ ਦਾਦਾ ਉੱਪਰ ਦੀ ਗਾਤਰਾ ਕਿਰਪਾਨ ਤੇ ਬੜੀ ਸੋਹਣੀ ਦਸਤਾਰ ਸਜਾ ਕੇ ਰੱਖਦਾ ਹੋਵੇ, ਉਸੇ ਪਰਿਵਾਰ ਦੇ ਵਿੱਚ ਜਿਹੜਾ ਉਸ ਬਜ਼ੁਰਗ ਦਾ ਬੇਟਾ ਹੈ, ਉਹ ਦਾੜੀ ਜਿਹੜੀ ਹੈਗੀ ਆ ਕੱਟੀ ਹੋਈ ਆ ਪਰ ਪੱਗ ਬੰਨ੍ਹਦਾ, ਤੇ ਗਾਂ ਜਿਹੜੀ ਔਲਾਦ ਆ ਉਹਦਾ ਸਾਫ਼ ਦਿਖ ਰਿਹਾ ਹੈਗਾ ਕਿ ਰੁਝਾਨ ਜਿਹੜਾ ਹੈ ਉਹ ਬਦਲ ਰਿਹਾ ਹੈ। ਤੇ ਪਰਿਵਾਰ ਦੇ ਵਿੱਚ ਬੇਸ਼ੱਕ ਨਿੱਤ ਕੌਮ ਦਾ ਦਰਦ, ਪੰਥ ਦੀਆਂ ਗੱਲਾਂ ਹੋ ਰਹੀਆਂ ਨੇ, ਪਰ ਜਿਹੜੀ ਅਗਲੀ ਪੀੜ੍ਹੀ ਆ ਜਿਹਦੇ ਲਈ ਖਾਲਿਸਤਾਨ ਬਣਾਉਣਾ ਹੈ, ਜਿਹਦੇ ਲਈ ਕੌਮ ਦੇ ਪੰਥ ਦੇ ਮਸਲਿਆਂ ਤੇ ਨਿੱਤ ਚਰਚਾ ਕਰਦੇ ਆ, ਜੇ ਆਪਾਂ ਭਵਿੱਖ ਲਈ ਸਾਰੇ ਲੜਦੇ ਆ ਨਾ, ਭਵਿੱਖ ਲਈ ਸੋਚਦੇ ਆ, ਤਾਂ ਭਵਿੱਖ ਜਿਹੜਾ ਹੈ ਉਹਦੇ ਬਾਰੇ ਜਿਹੜਾ ਦਾਅਵਾ ਸਾਡੇ ਸੰਘਰਸ਼ ਨੇ ਵੀ ਕੀਤਾ ਕਿ ਭਵਿੱਖ ਫਿਰ ਵੀ ਸਾਡਾ ਹੈ, ਵੀ ਤੁਸੀਂ ਸਾਡੇ ਤੇ ਬੜਾ ਜ਼ੁਲਮ ਕੀਤਾ, ਸਾਡੇ ਨਾਲ ਬੜੀ ਭੈੜੀ ਕੀਤੀ, ਪਰ ਇਹਦੇ ਬਾਵਜੂਦ ਭਵਿੱਖ ਫਿਰ ਵੀ ਸਾਡਾ ਹੈ। ਤੇ ਇਹ ਜਿਹੜੀ ਚੀਜ਼ ਸੀਗੀ ਇਹ ਤਾਂ ਜਿਹੜੀ ਸੀਗੀ ਗਲਤ ਹੋ ਰਹੀ ਸੀ। ਸੋ ਮੈਂ ਉਸ ਇਕੱਤਰਤਾ ਵਿੱਚ, ਉਸ ਮੀਟਿੰਗ ਵਿੱਚ ਵੀ ਇਹ ਗੱਲ ਆਖੀ ਕਿ ਤੁਹਾਡਾ ਇਹ ਇੱਥੇ ਸੋਚਣਾ, ਅੱਧੀ ਜੰਗ ਜਿਹੜੀ ਹੈ ਉਦੋਂ ਜਿੱਤ ਲੈਂਦਾ ਬੰਦਾ ਜਦੋਂ ਉਹਨੂੰ ਮਸਲੇ ਦੀ ਸਮਝ ਆ ਜਾਂਦੀ। ਤੁਹਾਨੂੰ ਸਮਝ ਆ ਨਾ ਕਿ ਸਾਡੀ ਕੌਮ ਨੂੰ, ਸਾਡੀ ਅਗਲੀ ਪੀੜ੍ਹੀ ਨੂੰ, ਅਸੀਂ ਤਾਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਮਾਰਦੇ ਰਹਿ ਗਏ, ਅਸੀਂ ਤਾਂ ਪੰਜਾਬ ਦੇ ਵਿੱਚੋਂ ਸਿੱਖੀ ਨੂੰ, ਪੰਜਾਬ ਦੇ ਧਰਮ ਨੂੰ, ਸਿੱਖਾਂ ਦੇ ਨੂੰ, ਬੋਲੀ ਨੂੰ, ਸੱਭਿਆਚਾਰ ਨੂੰ ਖਤਮ ਕਰਾਉਣ ਦੀਆਂ ਗੱਲਾਂ ਕਰਦੇ ਰਹਿ ਗਏ। ਆਹ ਕੀ ਹੋ ਗਿਆ ਕਿ ਸਾਡੇ ਘਰਾਂ ਦੇ ਵਿੱਚ ਹੀ ਸੰਨ ਲੱਗ ਗਈ, ਸਾਡੀਆਂ ਜਿਹੜੀਆਂ ਬੱਚੀਆਂ ਨੇ ਉਹ ਸਿੱਖੀ ਤੋਂ ਟੁੱਟ ਰਹੀਆਂ ਨੇ, ਇਤਿਹਾਸ ਤੋਂ ਟੁੱਟ ਰਹੀਆਂ ਨੇ, ਪੰਜਾਬੀ ਬੋਲੀ ਤੋਂ ਟੁੱਟ ਰਹੀਆਂ ਨੇ, ਉਹਨਾਂ ਨੂੰ ਕੁਝ ਹੋਰ ਬਣਾਇਆ ਜਾ ਰਿਹਾ। ਸੋ ਉਹਨਾਂ ਦੇ ਨਾਂ ਬਦਲੇ ਜਾ ਰਹੇ ਨੇ, ਉਹਨਾਂ ਨੂੰ ਯੰਕੜ ਬਣਾਇਆ ਜਾ ਰਿਹਾ, ਉਹਨਾਂ ਨੂੰ ਪੂਰੇ ਕੱਪੜੇ ਲੀੜੇ 'ਚ ਹਰ ਚੀਜ਼ ਵਿੱਚ ਸਿੱਖੀ ਨਾਲੋਂ ਤੋੜਿਆ ਜਾ ਰਿਹਾ, ਉਹਨਾਂ ਨੂੰ ਇਹੋ ਜਿਹਾ ਬਣਾਇਆ ਜਾ ਰਿਹਾ ਕਿ ਜਦੋਂ ਉਹਨਾਂ ਨੂੰ ਟੋਕਿਆ ਜਾਵੇ, ਜਦੋਂ ਉਹਨਾਂ ਨੂੰ ਰੋਕਿਆ ਜਾਵੇ ਵੀ ਇੰਜ ਨਹੀਂ, ਤਾਂ ਉਸ ਮੌਕੇ ਉਹ ਬਗਾਵਤ ਤੇ ਉਤਰ ਆਉਣ ਤੇ ਉਹ ਕਹਣ ਅਸੀਂ ਠੀਕ ਹੈ, ਇਹਦੇ ਨੂੰ ਵੀ ਜ਼ਿਆਦਾ ਭੈੜੇ ਤੇ ਜ਼ਿਆਦਾ ਗਲਤ ਰਾਹ ਤੇ ਤੁਰ ਕੇ ਦਿਖਾਵਾਂਗੇ। ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ, ਸਾਡੀ ਜਿਹੜੀ ਅਗਲੀ ਜਨਰੇਸ਼ਨ ਆ ਉਹਨੂੰ ਟਾਰਗੇਟ ਕਰਕੇ ਜੇ ਇਸ ਤਰੀਕੇ ਨਾਲ ਹੋ ਰਿਹਾ, ਤੇ ਜੇ ਤੁਸੀਂ ਚਿੰਤਾ ਕਰ ਰਹੇ ਹੋ ਕਿ ਇਹ ਰੋਕਣਾ,
ਤਾਂ ਸਮਝ ਲਓ ਵੀ ਤੁਸੀਂ ਅੱਧੀ ਲੜਾਈ ਜਿਹੜੀ ਆ ਉਹ ਜਿੱਤ ਲਈ। ਕਿਉਂਕਿ ਜਦੋਂ ਸਮੱਸਿਆ ਦਾ ਪਤਾ ਹੋਵੇ, ਜਦੋਂ ਦੁਸ਼ਮਣ ਦਾ ਪਤਾ ਹੋਵੇ, ਦੁਸ਼ਮਣ ਦੇ ਹਮਲੇ ਦਾ ਪਤਾ ਹੋਵੇ, ਜਦੋਂ ਸਾਨੂੰ ਬਿਮਾਰੀ ਦਾ ਪਤਾ ਹੋਵੇ, ਜਦੋਂ ਡਾਕਟਰ ਨੂੰ ਜਾਂ ਜਿਸ ਵੀ ਆਪਾਂ ਕਿਸੇ ਕੋਲ ਇਲਾਜ ਲਈ ਜਾਂਦੇ ਆ, ਜਦੋਂ ਉਹਨੂੰ ਸਮਝ ਆ ਜਾਵੇ, ਉਹ ਫਿਰ ਉਹਦਾ ਇਲਾਜ ਸੌਖਾ ਕਰ ਲੈਂਦਾ। ਸੋ ਸਾਡੀ ਕੌਮ ਨੂੰ ਸਾਰੇ ਸੰਸਾਰ ਦੇ ਵਿੱਚ, ਹਰੇਕ ਘਰ ਦੇ ਵਿੱਚ ਆਪਦੀ ਅਗਲੀ ਪੀੜ੍ਹੀ ਨੂੰ ਸਿੱਖੀ ਨਾਲ ਜੋੜੀ ਰੱਖਣ ਲਈ ਕੁਝ ਕਰਨਾ ਪਊਗਾ। ਕੀ ਕਰਨਾ ਪਊਗਾ? ਹੁਣ ਜਿਹੜੇ ਕਈ ਢੰਗ ਤਰੀਕੇ ਆ, ਜਿਵੇਂ ਪਿਛਲੇ ਦੌਰ ਦੇ ਵਿੱਚ ਅਸੀਂ ਸੰਤਾਂ ਦੇ ਦੀਵਾਨ ਸੁਣ ਲੈਣੇ, ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਕਿਤਾਬਾਂ ਪੜ੍ਹ ਲਓ ਜੀ, ਜਾਂ ਕੁਝ ਹੋਰ ਬੜੇ ਸਾਧਨ, ਬੜੇ ਰਾਹ ਹੁੰਦੇ ਸੀ। ਹਰ ਵੇਲੇ ਦਾ ਇੱਕ ਆਪਦਾ ਰਿਵਾਜ ਹੁੰਦਾ। ਸੋ ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਨਜ਼ਰੀਏ, ਅੱਜ ਦੇ ਹਿਸਾਬ ਕਿਤਾਬ ਦੇ ਵਿੱਚ ਜਿਹੜੀ ਚੀਜ਼ ਦੇ ਨਾਲ ਸਾਡੇ ਬੱਚਿਆਂ ਨੂੰ ਧਰਮ ਨਾਲ, ਬੋਲੀ ਨਾਲ, ਸੱਭਿਆਚਾਰ ਨਾਲ ਜੁੜਨ ਵਿੱਚ ਸੌਖ ਮਹਿਸੂਸ ਹੋ ਸਕਦੀ ਆ, ਸਾਨੂੰ ਉਹ ਢੰਗ ਤਰੀਕੇ ਅਪਣਾਉਣੇ ਪੈਣਗੇ, ਲੱਭਣੇ ਪੈਣਗੇ, ਔਰ ਜਿੱਦ ਫੜ ਕੇ ਕਿ ਅਸੀਂ ਆਪਦੀ ਆਉਣ ਵਾਲੀ ਨਸਲ ਨੂੰ ਆਪਦੇ ਧਰਮ ਅਤੇ ਵਿਰਸੇ ਵਿੱਚ ਪਰਪੱਕ ਕਰਨਾ। ਸੋ ਅੱਜ ਲਈ ਇੰਨਾ ਹੀ ਕਾਫੀ ਹੈ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।